ਗਜ਼ਲਾਂ 'ਚ ਰਵਾਨੀ ਰਾਵੀ ਦੀ, ਗੀਤਾਂ 'ਚ ਚਨਾਬੀ ਛੱਲਾ ਨੇ, ਕੁਝ ਲੋਕ ਰਊਫ ਨੂੰ ਕਹਿੰਦੇ ਨੇ ਇਹ ਸ਼ਾਇਰ ਪੰਜਾਬੀ ਲੱਗਦਾ ਹੈ। ਸੋ ਪੰਜਾਬੀ ਹੋਣ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਉਹਦੀ ਗੱਲਬਾਤ ਦੇ ਵਿੱਚ ਦਰਿਆਵਾਂ ਦਾ ਜ਼ਿਕਰ ਹੋਵੇ, ਉਹਦੀ ਲਾਈਫ ਦੇ ਵਿੱਚ ਦਰਿਆ ਹੋਣ। ਅਸੀਂ ਦਰਿਆ ਰਾਵੀ ਤੇ ਚਲੇ ਗਏ, ਉਹ ਅਸੀਂ ਦਰਿਆ ਦੀ ਹਾਲਤ ਵੇਖ ਕੇ ਅਸੀਂ ਹੈਰਾਨ ਪਰੇਸ਼ਾਨ ਵੀ ਸਾਰੇ ਲਾਹੌਰ ਦਾ ਗੰਦਾ ਪਾਣੀ ਜਿਹੜਾ ਉਹ ਦਰਿਆ 'ਚ ਪੈਣ ਡਿਆ। ਦਰਿਆਵਾਂ ਨੂੰ ਅਸੀਂ ਪਲੀਤ ਆਪ ਹੀ ਕੀਤਾ। ਅੱਛਾ, ਇਹਦੇ ਵਿੱਚ ਦੁਨੀਆ ਭਰ ਦੇ ਦਰਿਆ ਜਿਹੜੇ ਨੇ ਉਹਨਾਂ ਦਰਿਆਵਾਂ ਦੀ ਦਾਸਤਾਨ ਹੈ ਹੁਣ ਤੱਕ। ਜੀ ਉਹਨਾਂ ਨੇ ਉਹਨਾਂ ਦੀ ਰਿਸਰਚ ਜਿਹੜੀ ਹੈ 25 ਸਾਲ ਇਸ ਬੰਦੇ ਨੇ ਰਿਸਰਚ ਕੀਤੀ ਕਿ ਇਹਦੇ ਵਿੱਚ ਦੁਨੀਆ ਭਰ ਦੇ ਦਰਿਆਵਾਂ ਦੀ ਦਾਸਤਾਨ ਹੈ ਕਿ ਲੋਕਾਂ ਨੇ ਕਿਸ ਤਰੀਕੇ ਨਾਲ ਦਰਿਆ ਗੰਦਲੇ ਕੀਤੇ ਆ। ਕਿਹੜੇ ਦਰਿਆਵਾਂ ਦੀ ਦਾਸਤਾਨ ਤੇ ਕੀ ਕੁਝ ਲਿਖਿਆ, ਕਿਹੜੇ ਦਰਿਆ? 40 ਚੈਪਟਰ ਹੈ। ਭਾਰਤ ਦੇ ਦਰਿਆ ਨੇ, ਗੰਗਾ ਦੇ ਬਾਰੇ ਗੱਲ ਹੋਈ ਹੈ, ਬ੍ਰਹਮਪੁੱਤਰ ਦੇ ਬਾਰੇ, ਕਿਹੜੇ ਦਰਿਆ ਦੇ ਨਾਲ ਕੀ ਹੋਇਆ, ਕਿਵੇਂ ਉਹ ਸੁੱਕੇ। ਇਹ ਸਾਡੇ ਵਾਲੇ ਪਾਸੇ ਪਹਿਲੋਂ ਅੱਜ ਤੋਂ 3 ਸਾਲ ਪਹਿਲੋਂ 4200 ਰੁਪਇਆ ਰੇਟ ਸੀ ਕਣਕ ਦਾ। ਹੁਣ 2 ਸਾਲਾਂ ਬਾਅਦ ਰੇਟ ਵੀ ਇੰਨੇ ਹੋ ਗਏ, ਵੱਧ ਗਏ ਆ। ਤੇ ਉੱਥੇ ਗੱਲ ਹੁੰਦੀ ਵੀ ਜਦੋਂ ਤੁਹਾਡੇ ਵਾਲੇ ਉਧਰਲੇ ਪਾਸਿਓਂ ਚੜ੍ਹਦੇ ਪੰਜਾਬ ਤੋਂ ਲੋਕ ਆਉਂਦੇ ਨਾ ਤੇ ਆਂਦੇ ਵੀ ਮੈਂ ਟੂਲ ਦਾ ਬਿੱਲ ਸਾਡੇ ਬੜਾ ਆਉਂਦਾ। ਸਾਡੇ ਤੇ ਮੋਟਰ ਦਾ ਬਿੱਲ ਜਦੋਂ 8 ਕਿੱਲੇ ਉਹ 1.5 2 ਲੱਖ 3 ਲੱਖ ਤੱਕ ਬਿੱਲ ਆਉਂਦਾ। ਆਂਦੇ ਵੀ ਇੰਨਾ ਬਿੱਲ, ਮਤਲਬ ਵੀ ਤੁਹਾਡੇ ਉਧਰ ਫ੍ਰੀ ਆ। ਮੈਨੂੰ ਇਹ ਵੀ ਸੁਣਨ ਚ ਆਈ ਆ ਵੀ ਉਹ ਫ੍ਰੀ ਦਾ ਕਰਕੇ ਪਾਣੀ ਯੂਜ਼ ਵੀ ਬਹੁਤਾ ਕਰਦੇ ਆ। ਬਿਲਕੁਲ ਮੈਂ ਪਾਣੀ ਡੂੰਘੇ ਵੀ ਬਹੁਤੇ ਚਲੇ ਗਏ। ਪੰਜਾਬ ਦੇ ਇਤਿਹਾਸ ਨੂੰ ਜਾਣਦੇ ਹੋ, ਅਸੀਂ ਤਾਂ ਲੋਕ ਆਪਣੀ ਤੇ ਆਪਣੇ ਹੋਰਨਾਂ ਲੋਕਾਂ ਦੀ ਰਾਖੀ ਕਰਨ ਵਾਲੇ ਸੀ, ਹਿੰਮਤ ਵਾਲੇ ਸੀ। ਸਾਨੂੰ ਮੰਗਤੇ ਬਣਾਤਾ ਤੇ ਉਹ ਅਸੀਂ ਆਪਣਾ ਹੱਕ ਛੱਡ ਰਹੇ ਹਾਂ। ਦਰਿਆਈ ਪਾਣੀ ਅਸੀਂ ਵਰਤ ਨਹੀਂ ਰਹੇ, ਧਰਤੀ ਹੇਠਲਾ ਪਾਣੀ ਅਸੀਂ ਕੱਢੀ ਜਾ ਰਹੇ ਹਾਂ। ਐਪਲੀਕੇਸ਼ਨ ਲਾਂਚ ਕੀਤੀ ਆ ਐਗਰੀਕਲਚਰ ਯੂਨੀਵਰਸਿਟੀ ਫੈਸਲਾਬਾਦ ਨੇ 360। ਉਹ ਬੇहद ਕਮਾਲ ਦੀ ਐਪ ਹੈ ਜੀ ਕਿ ਉਹ ਸੈਟੇਲਾਈਟ ਦੇ ਰਾਹੀਂ ਇਮੇजेस ਆਉਂਦੀਆਂ ਨੇ। ਤੁਸੀਂ ਐਪ ਦੇ ਉੱਤੇ ਲੌਗਇਨ ਕਰਦੇ ਹੋ, ਜਿਹੜਾ ਵੀ ਕਿਸਾਨ ਹੈਗਾ ਉਹਦੇ ਨਕਸ਼ਾ ਦਿਸ ਜਾਂਦਾ। ਤੁਸੀਂ ਆਪਣੀ ਫਸਲ ਦੱਸੋ ਕਿ ਮੈਂ ਕਣਕ ਬੀਜੀ ਹੈ ਜਾਂ ਕਮਾਦ ਹੈ, ਉਸ ਫਸਲ ਦੇ ਹਿਸਾਬ ਨਾਲ ਉਹਨੇ ਸੈਟੇਲਾਈਟ ਨੇ ਤੁਹਾਨੂੰ ਇਮੇਜ ਦੇ ਦੇਣੀ ਹੈ ਕਿ ਇਹਦੇ 'ਚ ਇਸ ਪਾਸੇ ਖਾਦ ਘੱਟ ਪਈ ਹੈ, ਇਸ ਪਾਸੇ ਖਾਦ ਵੱਧ ਪਈ ਹੈ, ਇਸ ਪਾਸੇ ਪਾਣੀ ਦਾ ਸੋਕਾ ਹੈ, ਪਾਣੀ ਜ਼ਿਆਦਾ ਚਾਹੀਦਾ, ਇਸ ਪਾਸੇ ਪਾਣੀ ਜ਼ਿਆਦਾ ਲੱਗਿਆ ਹੋਇਆ। ਉਹਨੂੰ ਪਾਸੇ ਮੋੜ ਕੇ ਨਾ ਝੀਲ ਬਣਾ ਦਿੱਤੀ। ਉਹ ਝੀਲ ਸ਼ਾਇਦ ਉਹਨਾਂ ਦਾ ਨਾਸਰ ਝੀਲ ਹੀ ਹੈ, ਮੈਨੂੰ ਲੱਗਦਾ ਸ਼ਾਇਦ ਮੇਰੇ ਨਾਂ ਤੋਂ ਹੀ। ਹਾਂਜੀ, ਉਹਨਾਂ ਦੇ ਮਿਸਰ ਦੇ ਸੀਗੇ ਕੋਈ ਨਾਸਰ। ਅੱਛਾ ਜੀ। ਆਪਣੇ ਪਾਕਿਸਤਾਨ ਇੰਡੀਆ ਦਾ ਵੀ ਕੋਈ ਐਸਾ ਦਰਿਆ ਹੈ ਜਿਹਦਾ ਤੇਜ਼ੀ ਨਾਲ ਅਸੀਂ ਸਮਝਦੇ ਵੀ ਇਹ ਮੁਸਤਕਬਲ 'ਚ ਨੁਕਸਾਨਦੇਹ ਆ? ਦਰਿਆਏ ਸਿੰਧ ਦੇ ਵਿੱਚ ਜਾਂ ਜੇਹਲਮ ਦੇ ਵਿੱਚ ਕਦੇ ਤਾਂ ਹੜ੍ਹ ਆ ਜਾਂਦੇ ਬਹੁਤ ਜ਼ਿਆਦਾ ਤੇ ਕਦੇ ਸੋਕਾ ਪੈ ਜਾਂਦਾ। ਹੁਣ ਦਰਿਆਏ ਸਿੰਧ ਵੀ ਆਪਣੇ ਸਮੁੰਦਰ ਦੇ ਵਿੱਚ ਨਹੀਂ ਡਿੱਗਦਾ, ਉਦੋਂ ਪਹਿਲਾਂ ਸੁੱਕ ਜਾਂਦਾ। ਹਾਲਾਂਕਿ ਸਿੰਧ ਜਿਹੜਾ ਉਹ ਪਾਕਿਸਤਾਨ ਦੀ ਤਾਂ ਲਾਈਫ ਲਾਈਨ ਹੈ। ਉਹ ਜਦੋਂ ਅਸੀਂ ਸਾਰੀਆਂ ਗੱਲਾਂ ਛੱਡ ਦਿੰਦੇ ਨਾ ਵੀ ਆਪਾਂ ਸਰੈਂਡਰ ਕਰ ਦਿੰਦੇ ਆ ਕਿ ਕਾਰਪੋਰੇਟ ਸੈਕਟਰ ਜਿਹੜਾ ਆ ਰਿਹਾ ਉਹ ਹੀ ਸਾਰਾ ਕੁਝ ਕਰੇ ਤੇ ਉਹ ਹੀ ਸਾਰੀਆਂ ਚੀਜ਼ਾਂ ਤੇ ਮਤਲਬ ਛਾ ਵੀ ਜਾਵੇ, ਤੇ ਉਹਨਾਂ ਫਿਰ ਕੰਮ ਵੀ ਤੇ ਆਪਣੇ ਹਿਸਾਬ ਨਾਲ ਕਰਨਾ ਨਾ। ਉਹਨਾਂ ਨੇ ਜ਼ਿਮੀਂਦਾਰੀਆਂ ਕਿਸਾਨ ਨੂੰ ਤਾਂ ਨਹੀਂ ਵੇਖਣਾ, ਉਹਨਾਂ ਦੇ ਆਪਣਾ ਪਹਿਲੋਂ ਫਾਇਦਾ ਵੇਖਣਾ। ਉਹ ਤੁਹਾਡੀ ਮਿੱਟੀ ਦੀ ਸਿਹਤ ਸੰਭਾਲ ਦੇ ਬਾਰੇ ਨਹੀਂ ਸੋਚਣਗੇ, ਉਹਨਾਂ ਨੂੰ ਤਾਂ ਪੈਸਾ ਚਾਹੀਦਾ ਜਿਵੇਂ ਵੱਧ ਤੋਂ ਵੱਧ ਪਾ। ਜਦੋਂ ਆਪਾਂ ਖਾਦ ਪਾਉਣੇ ਆ, ਰੇਹ ਪਾਉਣੇ ਆ ਤੇ ਬੇਤਹਾਸ਼ਾ ਪਾਉਣੇ ਆ ਨਾ, ਜੋ ਵੀ ਸਾਲਟ ਹੈ ਉਹ ਹੇਠਾਂ ਜਾਂਦੇ ਆ ਜ਼ਮੀਨਦੋਜ਼ ਪਾਣੀ ਦੇ ਵਿੱਚ। ਤੁਸੀਂ ਦਹਾਕਿਆਂ ਬੱਧੀ ਪਾਈ ਜਾਓਗੇ ਤਾਂ ਉਹ ਜਦੋਂ ਵੀ ਉਹ ਪਾਣੀ ਕੱਢੋਗੇ ਤਾਂ ਉਹ ਲੂਣਾਂ ਦੇ ਨਾਲ ਲੋਡਡ ਹੋਊਗਾ। ਹਰ ਸਾਲ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਦੁਨੀਆ ਦੀ ਲੂਣਾਂ ਦੇ ਕਰਕੇ ਬੰਜਰ ਹੋ ਰਹੀ ਹੈ, ਬੇਕਾਰ ਹੋ ਰਹੀ ਹੈ। ਸਾਰੀਆਂ ਸਾਂਝੀਆਂ ਪ੍ਰੋਬਲਮਸ ਦਾ ਸਾਂਝਾ ਹੱਲ ਹੋਵੇ। ਤੇ ਬਾਬਾ ਬੁੱਲੇ ਸ਼ਾਹ ਨੇ ਫਰਮਾਇਆ ਜੀ ਕਿ ਬੁੱਲਾ ਸ਼ੌਹ ਹੈ ਦੋਹੀਂ ਜਹਾਨੀ, ਕੋਈ ਨਾ ਦਿਸੇ ਗੈਰ। ਅਸਲਾਮ ਵਾਲੇਕੁਮ ਸਾਰੇ ਸਾਨੂੰ ਵੇਖਣ ਵਾਲਿਆਂ ਨੂੰ। ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਰ ਢਿੱਲੋਂ ਪੋਡਕਾਸਟ 'ਤੇ। ਅੱਜ ਕੱਲ੍ਹ ਪੋਡਕਾਸਟ ਦਾ ਇੱਕ ਨਵਾਂ ਟ੍ਰੈਂਡ ਚੱਲਿਆ, ਸੋ ਅਸੀਂ ਵੀ ਇਹਨੂੰ ਸ਼ੁਰੂ ਕੀਤਾ। ਸਾਡੇ ਕੋਲ ਜਿਹੜੇ ਜੀ ਆਉਂਦੇ ਨੇ, ਦੋਸਤ ਆਉਂਦੇ ਨੇ, ਉਹਨਾਂ ਦੇ ਐਕਸਪੀਰੀਅੰਸ ਨਾਲ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੀ ਐਕਸਪਰਟੀਜ਼ ਨੇ ਉਹ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ। ਸੋ ਅੱਜ ਇੱਕ ਬੜਾ ਨਵੇਕਲਾ ਅਤੇ ਵੱਖਰਾ ਜਿਹਾ ਪੋਡਕਾਸਟ ਸਾਡਾ ਹੋਣ ਵਾਲਾ। ਮੇਰੇ ਹੱਥ 'ਚ ਕਿਤਾਬ ਹੈ ਇਸ ਵੇਲੇ, ਵੈਨ ਦਾ ਰਿਵਰਸ ਰਨ ਡਰਾਈ। ਇਹ ਕਿਤਾਬ ਲਿਖੀ ਹੈ ਫਰੈਡ ਪੀਅਰਸ ਦੀ ਤੇ ਇਹਨਾਂ ਨੂੰ ਟਰਾਂਸਲੇਟ ਕੀਤਾ ਵਾ ਗੁਰਮੁਖੀ ਦੇ ਵਿੱਚ ਸਾਡੇ ਗੁਰਰੀਤ ਬਰਾੜ ਸਾਹਿਬ ਨੇ। ਜਦੋਂ ਦਰਿਆ ਸੁੱਕਦੇ ਨੇ, ਜੋ ਦਰਿਆ ਜਿਹੜੇ ਨੇ ਨਾ, ਪਾਣੀ ਜਿਹੜਾ ਵਾ, ਜਲ ਜਿਹੜਾ ਵਾ, ਉਹ ਬੜਾ ਅਹਿਮੀਅਤ ਰੱਖਦਾ ਸਾਡੇ। ਜੇ ਆਪਾਂ ਗੱਲ ਪੰਜਾਬ ਦੀ ਜਦੋਂ ਕਰਦੇ ਹਾਂ ਵੀ ਪੰਜਾਬ 5 ਦਰਿਆਵਾਂ ਦੀ ਧਰਤੀ, ਅਤੇ ਉਹ ਜਦੋਂ 5 ਦਰਿਆਵਾਂ ਦੀ ਧਰਤੀ ਦੇ ਉਹ ਜਿੱਥੋਂ ਨਾਮ ਆ ਅਤੇ ਉਹ ਦਰਿਆ ਹੀ ਸੁੱਕਣਗੇ ਤਾਂ ਫਿਰ ਧਰਤੀ ਦਾ ਕੀ ਹੋ। ਸੋ ਕਲਾਈਮੇਟ ਚੇਂਜ ਆ ਰਿਹਾ, ਉਹਦੇ 'ਤੇ ਗੱਲਬਾਤ ਜਿਹੜੀ ਆ ਇਹਨਾਂ ਦਾ ਐਕਸਪਰਟੀਜ਼ ਨੇ। ਅਤੇ ਇਹ ਸਾਡੇ ਕੋਲ ਪਾਕਿਸਤਾਨ ਆਏ ਨੇ। ਵੈਸੇ ਬਾਈ ਪ੍ਰੋਫੈਸ਼ਨ ਪ੍ਰੋਫੈਸਰ ਨੇ, PhD ਐਸੋਸੀਏਟ ਪ੍ਰੋਫੈਸਰ ਨੇ ਕੈਲੀਫੋਰਨੀਆ ਸਟੇਟ ਦੇ ਵਿੱਚ ਫ੍ਰਿਜ਼ਨੋ, ਅਤੇ ਉੱਥੇ ਇਹ ਪਲਾਂਟ ਐਂਡ ਸਾਇੰਸਿਸ ਜਿਹੜਾ ਪੜ੍ਹਾਉਂਦੇ ਨੇ। ਅਤੇ ਇਹ ਸਾਡੇ ਕੋਲ ਆਏ ਨੇ ਪਾਕਿਸਤਾਨ। ਵੈਲਕਮ ਬਰਾੜ ਸਾਹਿਬ ਤੁਹਾਨੂੰ। ਜੀ ਸ਼ੁਕਰੀਆ ਜੀ, ਮਿਹਰਬਾਨੀ। ਕਿਵੇਂ ਹੋ ਤੁਸੀਂ? ਠੀਕ ਠਾਕ ਹੋ? ਬਹੁਤ ਵਧੀਆ ਜੀ, ਬਹੁਤ ਖੂਬ। ਇਹ ਪਾਕਿਸਤਾਨ ਪਹਿਲਾਂ ਤਾਂ ਦੱਸਿਓ ਵੀ ਕਿਵੇਂ ਆਉਣ ਹੋਇਆ। ਵੈਸੇ ਤਾਂ ਵੀ ਯਾਤਰਾ ਤਾਂ ਹੈ ਹੀ ਹੈ ਜੀ,
ਤੇ ਹੋਰ ਕੀ ਸਬਬ ਸੀ ਤੁਹਾਡਾ ਪਾਕਿਸਤਾਨ ਆਉਣ ਦਾ? ਜੀ ਮੇਰਾ ਸਬੱਬ ਵਰਕ ਦੇ ਨਾਲ ਬਣਿਆ ਦਰਅਸਲ, ਕਿਉਂਕਿ ਗੱਲਾਂ ਇੱਥੋਂ ਹੀ ਸ਼ੁਰੂ ਹੋਈਆਂ ਕਿ ਕੁਛ ਨਾ ਕੁਛ ਵਾਪਸ ਆਪਣੀ ਮਿੱਟੀ ਨੂੰ ਦੇਈਏ। ਉਧਰਲੇ ਪੰਜਾਬ ਦੇ ਨਾਲ ਵੀ ਸਾਡੀ ਯੂਨੀਵਰਸਿਟੀ ਦੀ MOU ਹੋਈ, ਸਮਝੌਤਾ ਹੋਇਆ ਲੁਧਿਆਣੇ ਯੂਨੀਵਰਸਿਟੀ ਨਾਲ, ਤੇ ਇੱਧਰ ਜਿਹੜੀ ਯੂਨੀਵਰਸਿਟੀ ਆਫ ਸਰਗੋਧਾ ਉਹਨਾਂ ਦੇ ਨਾਲ ਮੇਰਾ ਤਾਲਮੇਲ ਹੋਇਆ। ਕੁਛ ਕੰਮ ਸੀਗਾ ਪਿਸਟੈਸ਼ੀਓਜ਼ ਦੇ ਬਾਰੇ, ਮੈਂ ਇੱਥੇ ਕੁਛ ਦੱਸਣਾ ਸੀਗਾ। ਫਿਰ ਯੂਨੀਵਰਸਿਟੀ ਆਫ ਐਗਰੀਕਲਚਰ ਫੈਸਲਾਬਾਦ ਜਿਹੜੀ ਸਾਡੀ PAU ਦਾ ਮਾਂ ਕਾਲਜ ਹੈ, ਉਹਦੇ ਨਾਲ ਰਾਬਤਾ ਹੋਇਆ। ਸੋ ਮੈਂ ਕੰਮ ਦੇ ਸਿਲਸਿਲੇ ਦੇ ਵਿੱਚ ਆਇਆ ਅਤੇ ਨਾਲ ਦੀ ਨਾਲ ਜਿਹੜੇ ਪੁਰਾਣਾ ਇਤਿਹਾਸ ਹੈ ਉਹਨੂੰ ਵੀ ਮਾਣ ਰਿਹਾ। ਮੈਂ ਦੱਸ ਦਿਆਂ ਕਿ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਜਦੋਂ ਘੁੰਮਦਾ ਰਹਿੰਦਾ ਜੀ, ਕਾਨਫਰੰਸਿਸ 'ਤੇ ਬਾਹਰ ਜਾਂਦਾ ਰਹਿੰਦਾ, ਅਤੇ ਬਾਬੇ ਨਾਨਕ ਦਾ ਕਨਸੈਪਟ 13-13 ਦਾ ਕਨਸੈਪਟ ਤੁਸੀਂ ਸੁਣਿਆ ਸਭ ਨੇ, 13 ਨੰਬਰ ਦੇ ਨਾਲ ਵੀ ਜੁੜਿਆ ਹੋਇਆ। ਅਤੇ ਸਬੱਬ ਦੇ ਨਾਲ ਇਹ ਹੈ ਕਿ ਮੈਂ ਹੁਣ ਤੱਕ 12 ਮੁਲਕ ਘੁੰਮੇ, ਅਤੇ ਇਹ 13ਵਾਂ ਮੁਲਕ ਹੈ ਬਾਬੇ ਨਾਨਕ ਦੀ ਥਾਂ। 13ਵਾਂ ਹੋ ਗਿਆ ਜੀ ਜੀ ਜੀ। ਸੋ ਮੇਰੇ ਲਈ ਤਾਂ ਇਹ ਬਹੁਤ ਹੀ ਸਬੱਬ ਦੀ ਗੱਲ ਰਹੀ। ਵਾਹ, ਕੀ ਬਾਤ। ਅੱਛਾ ਡਾਕਟਰ ਸਾਹਿਬ, ਗੱਲ ਹੋਣ ਡਈ ਸੀ, ਆਪਾਂ ਗੱਲ ਕਰਦੇ ਹਾਂ ਵੀ ਦਰਿਆਵਾਂ ਦੀ ਗੱਲ ਹੋਣੀ, ਕੱਲ੍ਹ ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਚਲੋ ਵੈਸੇ ਲੋਕ ਆਉਂਦੇ ਆ ਪਾਕਿਸਤਾਨ ਦੀ ਯਾਤਰਾ ਦੀਆਂ, ਪਾਕਿਸਤਾਨ ਦੀਆਂ ਗੱਲਾਂ, ਪਾਕਿਸਤਾਨ ਕਿਵੇਂ ਲੋਕ ਨੇ ਹੁੰਦੀਆਂ ਰਹਿੰਦੀਆਂ, ਅਤੇ ਇੱਥੇ ਸਾਡੇ ਵੀ ਕੁਛ ਸੰਸਥਾਵਾਂ ਨੇ, ਅਬੂਜ਼ਰ ਮਾਧੂ ਹੁਣੀ ਨੇ, ਸਾਡੇ ਦੋਸਤ ਨੇ, ਉਹ ਰਾਵੀ ਬਚਾਓ ਤਹਿਰੀਕ ਦੇ ਨਾਂ ਤੋਂ ਮਾਰਚ ਕਰਦੇ ਰਹਿੰਦੇ ਨੇ, ਕੁਛ ਨਾ ਕੁਛ ਕਰਦੇ ਰਹਿੰਦੇ ਨੇ ਜੀ। ਅਤੇ ਹੁਣ ਅਸੀਂ ਲਾਸਟ ਟਾਈਮ ਇੱਕ ਸਾਡਾ ਇਤਫਾਕ ਹੋਇਆ ਕਿ ਅਸੀਂ ਨਾ ਸਾਡੇ ਕੋਲ ਦੋਸਤ ਆਏ ਸਨ, ਉਹਨਾਂ ਦੇ ਗਾਣੇ ਦਾ ਸ਼ੂਟ ਕਰਨਾ ਹੈ। ਅੱਛਾ ਜੀ। ਅਤੇ ਅਸੀਂ ਦਰਿਆ ਰਾਵੀ 'ਤੇ ਚਲੇ ਗਏ, ਅਤੇ ਉਹ ਅਸੀਂ ਦਰਿਆ ਦੀ ਹਾਲਤ ਵੇਖ ਕੇ ਅਸੀਂ ਹੈਰਾਨ ਪਰੇਸ਼ਾਨ ਵੀ ਸਾਰੇ ਲਾਹੌਰ ਦਾ ਗੰਦਾ ਪਾਣੀ ਜਿਹੜਾ ਉਹ ਦਰਿਆ 'ਚ ਪੈਣ ਡਿਆ। ਸੋ ਸਾਨੂੰ ਲੱਗਦਾ ਨਹੀਂ ਵੀ ਆਪਣੀਆਂ ਜ਼ਿੰਦਗੀਆਂ ਅਸੀਂ ਆਪ ਹੀ ਖਰਾਬ ਕਰੀ ਜਾਂਦੇ। ਦੇਖੋ, ਦਰਿਆ ਹੀ ਤਾਂ ਤੁਸੀਂ ਆਪ ਹੀ ਦੱਸੇ, ਜਿਵੇਂ ਪੰਜਾਬ ਦੀ ਧਰਤੀ ਹੈ, ਦਰਿਆਵਾਂ ਕਰਕੇ ਹੀ ਅਸੀਂ ਹਾਂ। ਜੇ ਦਰਿਆ ਹੈ ਤਾਂ ਅਸੀਂ ਹਾਂ। ਮੈਂ ਆਪਣੀ ਕਿਤਾਬ ਦੇ ਜਦੋਂ ਮੁੱਖਬੰਧ ਲਿਖਿਆ ਨਾ, ਉਹਦੇ ਵਿੱਚ ਗੱਲ ਇੱਥੋਂ ਸ਼ੁਰੂ ਕੀਤੀ। ਰਊਫ ਸ਼ੇਖ ਹੋਰਾਂ ਦਾ ਸ਼ੇਅਰ ਹੈ, ਗਜ਼ਲਾਂ 'ਚ ਰਵਾਨੀ ਰਾਵੀ ਦੀ, ਗੀਤਾਂ 'ਚ ਚਨਾਬੀ ਛੱਲਾ ਨੇ, ਕੁਝ ਲੋਕ ਰਊਫ ਨੂੰ ਕਹਿੰਦੇ ਨੇ, ਇਹ ਸ਼ਾਇਰ ਪੰਜਾਬੀ ਲੱਗਦਾ ਹੈ। ਸੋ ਪੰਜਾਬੀ ਹੋਣ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਉਹਦੀ ਗੱਲਬਾਤ ਦੇ ਵਿੱਚ ਦਰਿਆਵਾਂ ਦਾ ਜ਼ਿਕਰ ਹੋਵੇ, ਉਹਦੀ ਲਾਈਫ ਦੇ ਵਿੱਚ ਦਰਿਆ ਹੋਣ, ਅਤੇ ਇਹ ਦਰਿਆਵਾਂ ਨੂੰ ਅਸੀਂ ਪਲੀਤ ਆਪ ਹੀ ਕੀਤਾ। ਔਰ ਇਹ ਕਿਤਾਬ ਜਿਵੇਂ ਜਿਵੇਂ ਮੈਂ ਪੜ੍ਹਦਾ ਗਿਆ ਨਾ 10-12 ਸਾਲ ਪਹਿਲਾਂ, ਉਵੇਂ ਉਵੇਂ ਮੈਨੂੰ ਇਹ ਲੱਗਿਆ ਕਿ ਇਹਦੇ ਵਿੱਚ ਦੁਨੀਆ ਭਰ ਦੇ ਦਰਿਆਵਾਂ ਦੀ ਦਾਸਤਾਨ ਹੈ ਕਿ ਲੋਕਾਂ ਨੇ ਕਿਸ ਤਰੀਕੇ ਨਾਲ ਦਰਿਆ ਗੰਧਲੇ ਕੀਤੇ ਆ, ਅਤੇ ਉਹਦੇ ਕੀ ਹੱਲ ਵੀ ਕੀ ਹੋ ਸਕਦੇ ਆ। ਅੱਛਾ, ਇਹਦੇ ਵਿੱਚ ਦੁਨੀਆ ਭਰ ਦੇ ਦਰਿਆ ਜਿਹੜੇ ਨੇ ਉਹਨਾਂ ਦਰਿਆਵਾਂ ਦੀ ਦਾਸਤਾਨ ਹੈ ਹੁਣ ਤੱਕ। ਜੀ ਜੀ। ਉਹਨਾਂ ਦੀ ਰਿਸਰਚ ਜਿਹੜੀ ਹੈ 25 ਸਾਲ ਇਸ ਬੰਦੇ ਨੇ ਰਿਸਰਚ ਕੀਤੀ, ਅਤੇ ਉਹ ਕਹਾਣੀਆਂ ਲਿਖੀਆਂ ਨੇ ਕਿ ਕਿਹੜੇ ਦਰਿਆ ਦੇ ਵਿੱਚ ਕੀ ਕੁਛ ਕੀਤਾ। ਜਦੋਂ ਦਰਿਆ ਨੂੰ ਨੱਕਾ ਲਾ ਲਿਆ, ਵਹਿਣ ਮੋੜ ਲਏ, ਦਰਿਆ ਸੁੱਕ ਗਏ, ਤਾਂ ਫਿਰ ਕੀ ਹੋਇਆ। ਖੋਆ ਖਿੰਜੀ ਹੋਈ, ਗੁਰਬਤ ਹੋਈ, ਮਾਈਗ੍ਰੇਸ਼ਨ ਹੋਈ, ਫਿਰ ਜਿਹੜੇ ਮਾੜੇ ਅਨਸਰ ਆ ਉਹ ਆ ਗਏ, ਉਹਨਾਂ ਨੇ ਦੱਬ ਲਿਆ। ਸੋ ਬਹੁਤ ਕੁਛ ਆਪਾਂ ਨੂੰ, ਮੈਨੂੰ ਇਹ ਲੱਗਦਾ ਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਨਾਲ, ਦੋਵਾਂ ਪੰਜਾਬਾਂ ਦੇ ਨਾਲ ਹੋ ਵੀ ਰਹੀਆਂ ਨੇ, ਅਤੇ ਬਹੁਤ ਸਾਰੀਆਂ ਚੀਜ਼ਾਂ ਇਹ ਕਿਤਾਬ 'ਤੇ ਪੜ੍ਹਦੇ ਆ ਨਾ, ਇਹ ਪਤਾ ਲੱਗਦਾ ਕਿ ਸਾਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਸਾਨੂੰ ਦਿਖਣ ਲੱਗ ਜਾਂਦਾ ਕਿ ਇਹ ਚੀਜ਼ ਜੇ ਸਾਡੇ ਨਾਲ ਅੱਜ ਤੱਕ ਹਾਲੇ ਨਹੀਂ ਹੋਈ ਤਾਂ ਆਉਣ ਵਾਲੇ 50 ਸਾਲਾਂ 'ਚ ਹੋ ਜਾਣੀ ਹੈ। ਸੋ ਇਸ ਕਰਕੇ ਇਹ ਸਾਰਾ ਕੁਛ ਮੈਂ ਮਹਿਸੂਸ ਕੀਤਾ, ਅਤੇ ਉਸ ਤੋਂ ਬਾਅਦ ਫਿਰ ਇਹ ਸਬੱਬ ਬਣਿਆ ਕਿ ਇਹਨੂੰ ਤਰਜਮਾ ਕੀਤਾ ਜਾਵੇ। ਅੱਛਾ, ਇਹਨੂੰ ਫਿਰ ਤੁਸੀਂ ਟ੍ਰਾਂਸਲੇਟ ਕੀਤਾ। ਅੱਛਾ, ਮੈਂ ਪਹਿਲਾਂ ਤਾਂ ਇਹਦੀ ਕਿਤਾਬ 'ਤੇ ਆਵਾਂ ਵੀ ਇਹਦੇ 'ਚ ਕਿੰਨੇ ਕੰਟਰੀਆਂ ਦੇ, ਪੂਰੀ ਦੁਨੀਆ ਦਾ ਉਹਨਾਂ ਨੇ ਸਰਵੇ ਕੀਤਾ ਵੀ ਕਿਹੜੇ ਕਿਹੜੇ ਦਰਿਆਵਾਂ ਦੀ ਦਾਸਤਾਨ ਦਿੱਤੀ, ਕੀ ਕੁਛ ਲਿਖਿਆ। ਇਹਦੇ 'ਚ 40 ਚੈਪਟਰ ਹੈ। ਇਹਦੇ ਵਿੱਚ ਜਿਹੜਾ ਸਾਹੇਲ ਦਾ ਇਲਾਕਾ ਹੈਗਾ, ਅਫਰੀਕਾ ਦਾ, ਚਾੜ, ਮਾਲੀ ਦਰਿਆ ਹੈ, ਜਿਹੜਾ ਨੀਲ ਦਰਿਆ ਹੈ ਮਿਸਰ ਦਾ, ਉਹ ਭਾਰਤ ਦੇ ਦਰਿਆ ਨੇ, ਗੰਗਾ ਦੇ ਬਾਰੇ ਗੱਲ ਹੋਈ ਹੈ, ਬ੍ਰਹਮਪੁੱਤਰ ਦੇ ਬਾਰੇ, ਅਮਰੀਕਾ ਦੇ ਦਰਿਆ ਨੇ, ਕੋਲੋਰਾਡੋ ਦਰਿਆ, ਮਿਸੀਸਿਪੀ ਦਰਿਆ, ਉਹਨਾਂ ਦਾ ਕੀ ਹਸ਼ਰ ਕੀਤਾ, ਐਮਾਜ਼ਨ ਦਰਿਆ ਜਿਹੜਾ ਦੁਨੀਆ ਦੇ ਸਭ ਤੋਂ ਵੱਡੇ ਦਰਿਆਵਾਂ ਦੇ ਵਿੱਚੋਂ ਇੱਕ ਹੈ। ਫਿਰ ਦਰਿਆਏ ਸਿੰਧ ਦੀ ਵੀ ਗੱਲ ਹੋਈ ਹੈ, ਉੱਧਰ ਯੰਗਜ਼ੇ ਅਤੇ ਯੈਲੋ ਰਿਵਰ ਹੈ ਜਿਹੜੇ ਚਾਈਨਾ ਦੇ ਵਿੱਚ, ਉਹਨਾਂ ਦੀ ਗੱਲ ਹੋਈ ਹੈ। ਕੰਬੋਡੀਆ ਦੇ ਵਿੱਚ ਟੋਨਲੇ ਸੈਪ ਨਾਂ ਦਾ ਦਰਿਆ, ਉਹਦੀ ਗੱਲ ਹੋਈ ਹੈ ਜੀ। ਉਦੋਂ ਬਾਅਦ ਦੱਖਣੀ ਅਮਰੀਕਾ ਦੇ ਵਿੱਚ, ਬੋਲੀਵੀਆ ਦੇ ਵਿੱਚ ਕੁਛ ਦਰਿਆ ਨੇ, ਕੁਛ ਜਿਹੜੇ ਦੱਖਣ ਭਾਰਤ ਦੇ ਵਿੱਚ ਨੇ। ਸੋ ਬਹੁਤ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਉਹ ਵਿਥਿਆਵਾਂ ਦੱਸੀਆਂ ਕਿ ਕਿਹੜੇ ਕਿਹੜੇ ਦਰਿਆ ਦੇ ਨਾਲ ਕੀ ਕੀ ਹੋਇਆ, ਕਿਵੇਂ ਕਿਵੇਂ ਉਹ ਸੁੱਕੇ ਜਾਂ ਪਲੀਤ ਹੋਏ, ਅਤੇ ਨਾਲ ਦੀ ਨਾਲ ਜਿਹੜੇ ਦਰਿਆ ਧਰਤੀ ਦੇ ਹੇਠਾਂ ਵਗਦੇ ਆ, ਅਸੀਂ ਕਹਿੰਦੇ ਨਾ ਧਰਤੀ ਹੇਠਲਾ ਪਾਣੀ ਅਸੀਂ ਖਿੱਚ ਲਿਆ, ਉਹ ਵੀ ਤਾਂ ਦਰਿਆ ਹੀ ਵਗਦੇ ਆ ਨਾ ਹੇਠਾਂ, ਉਹ ਵੀ ਸੁਕਾ ਛੱਡਿਆ ਸੀ। ਉੱਧਰਲੇ ਪੰਜਾਬ ਦੀ ਦਾਸਤਾਨ, ਗੁਜਰਾਤ ਜਿਹੜਾ ਸੂਬਾ ਹੈ ਜਾਂ ਦੱਖਣੀ ਭਾਰਤ ਹੈ, ਉਹਦੇ ਵਿੱਚ ਹੇਠੋਂ ਪਾਣੀ ਕੱਢੀ ਜਾਂਦੇ ਆ ਅੰਨ੍ਹੇਵਾਹ। ਕਿਸਾਨਾਂ ਦੀ ਗੱਲ ਹੁੰਦੀ ਨਾ ਜੀ। ਇੱਥੇ ਹੁਣ ਅੱਜ ਕੱਲ੍ਹ ਗੱਲ ਚੱਲਣ ਡਈ ਸਾਡੇ ਪਾਸੇ ਵੀ ਸਾਡੇ ਵਾਲੇ ਪਾਸੇ ਪਹਿਲੋਂ ਅੱਜ ਤੋਂ 3 ਸਾਲ ਪਹਿਲੋਂ 4200 ਰੁਪਇਆ ਰੇਟ ਸੀ ਕਣਕ ਦਾ, ਅਤੇ ਹੁਣ 2 ਸਾਲਾਂ ਬਾਅਦ ਰੇਟ ਵੀ ਇੰਨੇ ਹੋ ਗਏ, ਵੱਧ ਗਏ ਆ। ਦੂਜੀਆਂ ਚੀਜ਼ਾਂ ਦੇ, ਪਾਣੀ ਦੇ, ਤੇਲ ਦੇ, ਬੀਜ ਦੇ,
ਸਪਰੇਅ ਦੇ, ਤੇ ਉਹ ਰੇਟ ਵੀ ਘਟਾ ਕੇ ਨਾ 2000 ਕਰ ਦਿੱਤਾ, 2200 ਕਰਤਾ। ਵੈਸੇ 2600 ਕੀਤਾ, ਲੇਕਿਨ ਆੜਤੀ 2200 ਲੈਣ ਡਿਆ। ਅੱਛਾ ਜੀ। ਤੇ ਉੱਥੇ ਗੱਲ ਹੁੰਦੀ ਵੀ ਜਦੋਂ ਤੁਹਾਡੇ ਵਾਲੇ ਉਧਰਲੇ ਪਾਸਿਓਂ ਚੜ੍ਹਦੇ ਪੰਜਾਬ ਤੋਂ ਲੋਕ ਆਉਂਦੇ ਨਾ, ਤੇ ਆਂਦੇ ਵੀ ਮੈਂ ਟੂਲ ਦਾ ਬਿੱਲ ਸਾਡੇ ਬੜਾ ਆਉਂਦਾ, ਸਾਡੇ ਤੇ ਮੋਟਰ ਦਾ ਬਿੱਲ ਜਦੋਂ 8 ਕਿੱਲੇ ਉਹ 1.5 2 ਲੱਖ 3 ਲੱਖ ਤੱਕ ਬਿੱਲ ਆਉਂਦਾ। ਆਂਦੇ ਵੀ ਇੰਨਾ ਬਿੱਲ, ਮਤਲਬ ਵੀ ਤੁਹਾਡੇ ਉਧਰ ਫ੍ਰੀ ਆ। ਮੈਨੂੰ ਇਹ ਵੀ ਸੁਣਨ 'ਚ ਆਈ ਆ ਵੀ ਉਹ ਫ੍ਰੀ ਦਾ ਕਰਕੇ ਪਾਣੀ ਯੂਜ਼ ਵੀ ਬਹੁਤਾ ਕਰਦੇ ਆ। ਬਿਲਕੁਲ ਬਿਲਕੁਲ। ਮੈਂ ਪਾਣੀ ਡੂੰਘੇ ਵੀ ਬਹੁਤੇ ਚਲੇ ਗਏ। ਮੈਂ ਤੁਹਾਨੂੰ ਦੱਸਦਾ ਜੀ, ਮੈਂ ਇਸ ਤੁਹਾਡੇ ਪੋਡਕਾਸਟ ਦੇ ਉੱਤੇ ਇਹ ਗੱਲ ਕਹਿਣਾ ਚਾਹੁੰਦਾ ਜ਼ਰੂਰਤ ਦੇ ਨਾਲ ਕਿ ਜਿਨ੍ਹਾਂ ਲੋਕਾਂ ਨੇ ਵੀ ਇਹ ਬਿਜਲੀ ਤੇ ਪਾਣੀ ਫ੍ਰੀ ਕੀਤਾ, ਉਹਨਾਂ ਨੇ ਆਉਣ ਵਾਲੇ ਪੰਜਾਬ ਦਾ 500 ਸਾਲ ਦਾ 1000 ਸਾਲ ਦਾ ਜਿਹੜਾ ਮੁਸਤਕਬਲ ਹੈ ਉਹ ਤਬਾਹ ਕਰ ਦਿੱਤਾ। ਕਿਉਂਕਿ ਵੋਟਾਂ ਲੈਣ ਖਾਤਰ ਇਹ ਸਸਤੀ ਜਿਹੜੀ ਖੇਡ ਹੈ ਨਾ ਕਿ ਆਹ ਚੀਜ਼ ਫ੍ਰੀ ਕਰ ਦਿਓ। ਦੇਖੋ ਪੰਜਾਬ ਦੇ ਲੋਕ, ਤੁਸੀਂ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਹੋ, ਅਸੀਂ ਤਾਂ ਲੋਕ ਆਪਣੀ ਤੇ ਆਪਣੇ ਹੋਰਨਾਂ ਲੋਕਾਂ ਦੀ ਰਾਖੀ ਕਰਨ ਵਾਲੇ ਸੀ, ਹਿੰਮਤ ਵਾਲੇ ਸੀ, ਸਾਨੂੰ ਮੰਗਤੇ ਬਣਾਤਾ। ਇਹ ਤਾਂ ਬਹੁਤ ਬਹੁਤ ਮਾੜੀ ਗੱਲ ਹੈ ਨਾ ਕਿ ਤੁਸੀਂ ਇਸ ਚੀਜ਼ ਦੇ ਨਾਲ ਫ੍ਰੀ ਕਰ ਦਿਓ ਕਿ ਉਹ ਪਰਵਾਹ ਹੀ ਨਾ ਕਰਨ, ਤੇ ਉਹ ਅਸੀਂ ਆਪਣਾ ਹੱਕ ਛੱਡ ਰਹੇ ਹਾਂ। ਦਰਿਆਈ ਪਾਣੀ ਅਸੀਂ ਵਰਤ ਨਹੀਂ ਰਹੇ, ਧਰਤੀ ਹੇਠਲਾ ਪਾਣੀ ਅਸੀਂ ਕੱਢੀ ਜਾ ਰਹੇ ਹਾਂ। ਤੇ ਅੱਛਾ, ਉਸ ਤੋਂ ਉਤਲੀ ਗੱਲ ਹੋਰ, ਜਿਹੜਾ ਸਾਡਾ ਕਣਕ ਦਾ ਝੋਨੇ ਦਾ ਰੇਟ ਮਿਥਿਆ ਜਾਂਦਾ ਨਾ, ਮੈਨੂੰ ਪਿੱਛੇ ਜਿਹੇ ਪਤਾ ਲੱਗਿਆ, ਉੱਥੋਂ ਕਿਸੇ ਜਿਹੜੇ ਇਕਨੋਮਿਸਟ ਸੀ ਉਹਨਾਂ ਨੇ ਮੈਨੂੰ ਦੱਸਿਆ, ਜਦੋਂ ਉਹਦਾ ਮੁੱਲ ਮਿਥਦੀ ਹੈ ਨਾ ਸਰਕਾਰ, ਤਾਂ ਉਹਦੇ ਵਿੱਚ ਪਾਣੀ ਦਾ ਮੁੱਲ ਨਹੀਂ ਕਿਤੇ ਗਿਣਿਆ ਜਾਂਦਾ, ਬਾਕੀ ਲੇਬਰ ਕਿੰਨੀ ਖਰਚ ਹੋਈ, ਖਾਦ ਦਾ ਕਿੰਨਾ, ਰੇਹ ਦਾ ਕਿੰਨਾ, ਸਭ ਕੁਝ ਉਹ ਗਿਣਿਆ ਜਾਂਦਾ, ਪਰ ਪਾਣੀ ਦਾ ਮੁੱਲ ਲੱਗਦਾ ਹੀ ਨਹੀਂ। ਹੁਣ ਜਿਹੜੀ ਵਸਤ ਦਾ ਅਸੀਂ ਵਿੱਚ ਮੁੱਲ ਲਾਇਆ ਹੀ ਨਹੀਂ, ਉਹਦਾ ਮੁੱਲ ਵੱਟਾਂਗੇ ਕਿੱਥੋਂ? ਕਰੋੜਾਂ ਅਰਬਾਂ ਰੁਪਈਆਂ ਦਾ ਪਾਣੀ ਕਣਕ ਦੇ ਰਾਹੀਂ, ਝੋਨੇ ਦੇ ਰਾਹੀਂ, ਲੁਕਵਾਂ ਪਾਣੀ ਅਸੀਂ ਬਾਹਰ ਭੇਜ ਰਹੇ ਹਾਂ, ਉਹ ਪਾਣੀ ਜਾ ਰਿਹਾ ਨਾ ਆਪਣਾ ਲੁੱਕ ਕੇ। ਅੱਛਾ ਡਾਕਟਰ ਸਾਹਿਬ, ਤੁਹਾਡੀ ਇਹ ਤੇ ਰਿਸਰਚ ਹੈ ਜੀ, ਵੀ ਇਹ ਵੀ ਗੱਲਾਂ ਹੁੰਦੀਆਂ ਵੀ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਨਾ ਆਪਾਂ, ਵੀ ਕਿਸਾਨ ਚਲੋ ਉਹ ਹਿਸਾਬ ਦੇ ਨਾਲ ਟੈਕਨੋਲੋਜੀ ਦੇ ਨਾਲ ਨਹੀਂ ਜੁੜੇ, ਉਹ ਸਾਇੰਸ ਦੇ ਨਾਲ ਨਹੀਂ ਜੁੜੇ ਹੁੰਦੇ, ਵੀ ਇਹਦਾ ਮੁਤਬਾਦਲ ਜਿਹੜਾ ਵਾ ਝੋਨੇ ਦਾ ਤੇ ਕਮਾਦ ਦਾ ਦੇ ਮੁਤਬਾਦਲ ਹੋਣਾ ਚਾਹੀਦਾ। ਵੀ ਪਾਣੀ ਦਾ ਜ਼ਿਆ ਬਹੁਤਾ ਹੁੰਦਾ, ਕੀ ਅਸੀਂ ਇਹਦੇ ਮੁਤਬਾਦਲ ਨੂੰ ਲੈ ਕੇ ਕੁਛ ਇੰਨਾ ਅਰਨ ਕਰ ਸਕਦੇ ਹਾਂ? ਜੇ ਕਰ ਸਕਦੇ ਹਾਂ ਤੇ ਫਿਰ ਇਹਨੂੰ ਛੱਡਦੇ ਕਿਉਂ ਨਹੀਂ ਆਪਾਂ? ਦੇਖੋ, ਇਹ ਪਾਲਿਸੀ ਦੀ ਗੱਲ ਹੈ। ਇਹਦੇ ਵਿੱਚ ਸਰਕਾਰਾਂ ਚਾਹੁੰਦੀਆਂ ਕਿ ਸਾਨੂੰ ਆਹ ਫਸਲ ਚਾਹੀਦੀ ਹੈ ਤੇ ਲੋਕਾਂ ਨੂੰ ਇਹਦੇ ਪਾਸੇ ਲਾ ਦਿਓ। ਜਦੋਂ ਉੱਤੋਂ ਇੱਕ ਚੀਜ਼ ਦੀ ਸੂਈ ਇੱਧਰੋਂ ਉੱਧਰ ਹੁੰਦੀ ਹੈ ਤਾਂ ਹੇਠਾਂ ਸਭ ਕੁਝ ਬਦਲ ਜਾਂਦਾ ਹੈ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਨੂੰ ਜਿਹੜੇ ਛੋਲਿਆਂ ਵਰਗੀਆਂ ਫਸਲਾਂ ਨੇ, ਸੋਇਆਬੀਨ ਵਰਗੀਆਂ ਫਸਲਾਂ ਨੇ, ਜਾਂ ਇਹੋ ਜਿਹੀਆਂ ਸਬਜ਼ੀਆਂ ਜਾਂ ਕਹਿ ਲਓ ਕਿ ਫਲ ਫਰੂਟ ਹੈ, ਕੀ ਉਹਨਾਂ ਦੀ ਮੰਗ ਨਹੀਂ ਹੈ? ਅਸੀਂ ਕੈਲੀਫੋਰਨੀਆ ਦੇ ਵਿੱਚ ਕਣਕ ਵੀ ਬਹੁਤ ਘੱਟ ਉਗਾਉਂਦੇ ਹਾਂ। ਕਣਕ ਜ਼ਿਆਦਾਤਰ ਚਾਰੇ ਵਾਸਤੇ ਵਰਤਦੇ ਆ ਸਾਡੇ ਡੇਅਰੀਆਂ 'ਚ। ਝੋਨਾ ਬਹੁਤ ਘੱਟ ਹੈ, ਬਿਲਕੁਲ ਹੀ ਖਤਮ ਹੋ ਗਿਆ। ਅਸੀਂ ਅੰਗੂਰ ਉਗਾਉਂਦੇ ਹਾਂ, ਸੰਤਰੇ, ਬਦਾਮ, ਪਿਸਤੇ, ਇਹੋ ਜਿਹੀਆਂ ਫਸਲਾਂ ਉਗਾਉਂਦੇ ਹਾਂ ਜਿਨ੍ਹਾਂ ਦੀ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਬਹੁਤ ਮੰਗ ਹੈ, ਅਤੇ ਕੈਲੀਫੋਰਨੀਆ ਦੀ ਖੇਤੀ ਹੈ ਉਹਨਾਂ ਦੇ ਸਿਰ 'ਤੇ ਖੜੀ ਹੈ। ਸੋ ਉਹਨਾਂ ਚੀਜ਼ਾਂ ਦਾ ਹੱਲ ਬਦਲ ਲੱਭਿਆ ਜਾ ਸਕਦਾ ਹੈ। ਪ੍ਰੋਪਰ ਮਾਰਕੀਟਿੰਗ ਕੀਤੀ ਜਾਵੇ, ਪ੍ਰੋਪਰ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਜਾਵੇ, ਉਹਨਾਂ ਦੇ ਮੁੱਲ ਮਿੱਥੇ ਜਾਣ। ਉਹ ਤਾਂ ਸਰਕਾਰਾਂ ਦੀ ਆਪਣੀ ਉਹ ਹੈ ਨਾ ਕਿ ਸਾਨੂੰ ਚੌਲ ਚਾਹੀਦੇ ਹੈ, ਚਲੋ ਇਸ ਤਰ੍ਹਾਂ ਦੀ ਪਾਲਿਸੀ ਬਣਾ ਦਿਓ ਕਿ ਚੌਲਾਂ ਦਾ ਭਾਅ ਵੱਧ ਤਾਂ ਕਿ ਲੋਕੀ ਚੌਲ ਬੀਜਣ, ਪਰ ਆਪਾਂ ਆਪਦਾ ਵੀ ਤਾਂ ਦੇਖਣਾ ਨਾ ਕਿ ਉਹਦੇ ਪਿੱਛੇ ਨੁਕਸਾਨ ਕਿੰਨਾ ਹੋ ਰਿਹਾ। ਬਿਲਕੁਲ। ਵੀ ਜੇ ਗੰਨੇ ਦੀ ਕਮਾਦ ਦੀ ਗੱਲ ਕਰਦੇ ਹਾਂ ਤਾਂ ਉਹਦੇ ਮੁਤਬਾਦਲ ਆਉਂਦੇ ਵੀ ਹੋਰ ਬਹੁਤ ਕੁਛ ਆ, ਚੁਕੰਦਰ ਹੋ ਸਕਦੀ, ਹੋਰ ਕੁਛ ਹੋ ਸਕਦਾ ਜਿੱਥੋਂ ਆਪਾਂ ਸ਼ੂਗਰ ਜਿਹੜੀ ਪ੍ਰੋਡਿਊਸ ਕਰ ਸਕਦੇ ਹਾਂ। ਜੀ ਹਾਂਜੀ, ਮੈਨੂੰ ਇਹ ਲੱਗਦਾ ਕਿ ਇਹ ਸਾਰੀਆਂ ਗੱਲਾਂ ਆਪਾਂ ਜਿਹੜੀ ਕਰ ਰਹੇ ਨਾ, ਜਦੋਂ ਤੱਕ ਲੋਕਾਂ ਦੀ ਹੋਣੀ ਲੋਕਾਂ ਦੇ ਆਪਦੇ ਹੱਥ 'ਚ ਨਹੀਂ ਨਾ, ਜਦੋਂ ਕੋਈ ਉੱਤੋਂ ਗੱਲ ਚਲਾ ਰਿਹਾ ਤਾਂ ਹੱਲ ਨਹੀਂ ਹੋਣਾ। ਜਦੋਂ ਲੋਕਾਂ ਦੇ ਹੱਥ ਆਊਗੀ ਆਪਣੀ ਹੋਣੀ, ਲੋਕ ਇਹ ਫੈਸਲਾ ਕਰਨਗੇ ਕਿ ਸਾਡੀ ਸੱਭਿਅਤਾ ਦਾ, ਸਾਡੇ ਇਤਿਹਾਸ ਦਾ ਕੀ ਸੀਗਾ ਖੇਤੀਬਾੜੀ ਦੇ ਵਿੱਚ, ਅਸੀਂ ਕਿਸ ਕਿਸਮ ਦੀ ਖੇਤੀਬਾੜੀ ਕਰਦੇ ਸੀ, ਸਾਡੇ ਲੋਕਲ ਫਲ ਫਰੂਟ, ਸਾਡੀ ਲੋਕਲ ਫਸਲਾਂ ਕਿਹੜੀਆਂ ਨੇ, ਅਤੇ ਸਾਡੀ ਧਰਤੀ ਕਿਸ ਤਰ੍ਹਾਂ ਦੀ ਫਸਲ ਨੂੰ ਝੱਲਦੀ ਹੈ। ਜਦੋਂ ਲੋਕ ਇਹ ਫੈਸਲਾ ਕਰਨਗੇ ਫਿਰ ਸਾਰਾ ਕੁਝ ਠੀਕ ਹੋਊਗਾ। ਇਹ ਕਦੋਂ ਲੋਕ ਫੈਸਲਾ ਕਰਨਗੇ? ਇਹਦੇ ਵਿੱਚ ਜਦੋਂ ਲੋਕ ਤਾਲੀਮ ਹਾਸਲ ਕਰਨਗੇ। ਮੈਂ ਤੁਹਾਡੀ ਕੱਲ੍ਹ ਵਾਲੀ ਗੱਲ ਜਿਹੜੀ ਨਾ, ਉਹ ਤੋਂ ਮੈਨੂੰ ਇੱਕ ਕੁਐਸਚਨ ਮੈਂ ਤਾਂ ਇਸ ਤੋਂ ਕੀਤਾ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕੱਲ੍ਹ, ਆਪਾਂ ਬਿਹਾਈਂਡ ਦਾ ਕੈਮਰਾ ਗੱਲਾਂ ਕਰ ਰਹੇ ਹਾਂ, ਵੀ ਐਪਲੀਕੇਸ਼ਨ ਲਾਂਚ ਕੀਤੀ ਆ ਐਗਰੀਕਲਚਰ ਯੂਨੀਵਰਸਿਟੀ ਫੈਸਲਾਬਾਦ ਨੇ 360, ਅਤੇ ਉਹਦੇ 'ਤੇ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸਿਓ ਵੀ ਉਹਦੇ 'ਚ 360 ਐਪਲੀਕੇਸ਼ਨ ਜਿਹੜਾ ਉਹ ਕਿੱਡਾ ਵੱਡਾ ਮਤਲਬ ਚੇਂਜ ਲਿਆ ਸਕਦੀ ਹੈ, ਤੇ ਚੇਂਜ ਲਿਆ ਕਿਸ ਤਰ੍ਹਾਂ ਸਕਦੀ ਹੈ? ਹਾਂਜੀ ਬਿਲਕੁਲ। ਆਪਾਂ ਤੇ ਤੈਅ ਕਰ ਲਿਆ ਵੀ 360 ਐਪ ਬਣਾ ਲਈ, ਉਹਦੇ ਤੋਂ ਆਹ ਫਾਇਦੇ ਹੋ ਸਕਦੇ ਨੇ, ਲੇਕਿਨ ਉਹ ਤੋਂ ਫਾਇਦਾ ਹਾਸਲ ਕਿਵੇਂ ਕਰਨਾ, ਉਹ ਤੋਂ ਲੈਣਾ ਕਿਵੇਂ? ਜੀ, ਇੱਥੇ ਯੂਨੀਵਰਸਿਟੀ ਦੇ ਵਿੱਚ ਬੈਠ ਕੇ ਮੇਰੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਹੋਈਆਂ। ਮੈਂ ਇਕੱਲੀ ਇੱਕ ਐਪ ਨੂੰ ਸਿੰਗਲ ਆਊਟ ਨਹੀਂ ਕਰੂੰਗਾ, ਮੈਂ ਇੱਕ ਉਦਾਹਰਨ ਦੇ ਵਜੋਂ ਵਰਤੂੰਗਾ ਕਿ ਕੋਈ ਵੀ ਇੱਕ ਐਪ ਬਣਾ ਲਈ ਉਹਨਾਂ ਨੇ ਸੈਟੇਲਾਈਟ ਦੇ ਰਾਹੀਂ, ਉਹਦੇ 'ਤੇ ਕਰੋੜਾਂ ਰੁਪਈਆ ਲੱਗ ਗਿਆ, ਉਹ ਬਹੁਤ ਵਧੀਆ। ਪਹਿਲਾਂ ਦੱਸਿਓ ਕਿਸ ਤਰ੍ਹਾਂ ਵਰਕ ਕਰਦੀ ਆ ਐਪ?
ਉਹ ਬੇहद ਕਮਾਲ ਦੀ ਐਪ ਹੈ ਜੀ ਕਿ ਉਹ ਸੈਟੇਲਾਈਟ ਦੇ ਰਾਹੀਂ ਇਮੇजेस ਆਉਂਦੀਆਂ ਨੇ, ਤੁਸੀਂ ਐਪ ਦੇ ਉੱਤੇ ਲੌਗਇਨ ਕਰਦੇ ਹੋ, ਜਿਹੜਾ ਵੀ ਕਿਸਾਨ ਹੈਗਾ ਉਹਦੇ ਨਕਸ਼ਾ ਦਿਸ ਜਾਂਦਾ, ਆਪਣੇ ਖੇਤ ਦਾ ਨਕਸ਼ਾ ਮਾਰਕ ਕਰ ਲੈਂਦੇ ਹੋ ਤੁਸੀਂ ਕਿ ਆਹ ਦਾਇਰਾ ਹੈਗਾ, ਆਹ ਮੇਰੇ 4 ਏਕੜ ਜਿੰਨਾ ਵੀ ਹੈਗਾ ਖੇਤ, ਉਹ ਜਿਹੜਾ ਸੈਟੇਲਾਈਟ ਹੈ ਉਹ ਤੁਹਾਡੇ ਵਾਸਤੇ ਐਪ ਉਹ ਹਾਈਲਾਈਟ ਕਰ ਦਿੰਦੀ ਹੈ। ਉਹਦੇ ਵਿੱਚ ਫਿਰ ਤੁਸੀਂ ਜੋ ਵੀ ਉਹ ਤੁਸੀਂ ਆਪਣੀ ਫਸਲ ਦੱਸੋ ਕਿ ਮੈਂ ਕਣਕ ਬੀਜੀ ਹੈ ਜਾਂ ਕਮਾਦ ਹੈ, ਉਸ ਫਸਲ ਦੇ ਹਿਸਾਬ ਨਾਲ ਉਹਨੇ ਸੈਟੇਲਾਈਟ ਨੇ ਤੁਹਾਨੂੰ ਇਮੇਜ ਦੇ ਦੇਣੀ ਹੈ ਕਿ ਇਹਦੇ 'ਚ ਇਸ ਪਾਸੇ ਖਾਦ ਘੱਟ ਪਈ ਹੈ, ਇਸ ਪਾਸੇ ਖਾਦ ਵੱਧ ਪਈ ਹੈ, ਇਸ ਪਾਸੇ ਪਾਣੀ ਦਾ ਸੋਕਾ ਹੈ, ਪਾਣੀ ਜ਼ਿਆਦਾ ਚਾਹੀਦਾ, ਇਸ ਪਾਸੇ ਪਾਣੀ ਜ਼ਿਆਦਾ ਲੱਗਿਆ ਹੋਇਆ, ਉਹ ਸਾਰੀ ਚੀਰ ਫਾੜ ਉਹਨੇ ਕਰਕੇ ਤੁਹਾਨੂੰ ਦੇ ਦੇਣੀ ਹੈ। ਡਿਸੀਜਨ ਸਪੋਰਟ ਟੂਲ ਕਹਿੰਦੇ ਅਸੀਂ ਖੇਤੀਬਾੜੀ ਦੀ ਭਾਸ਼ਾ ਦੇ ਵਿੱਚ, ਕਿ ਕਿਸਾਨ ਨੂੰ ਫੈਸਲਾ ਲੈਣ ਦੇ ਵਿੱਚ ਬਹੁਤ ਮਦਦ ਮਿਲਦੀ ਹੈ, ਆਸਾਨੀ ਹੋਏ ਵੀ ਇੱਥੇ ਆਹ ਕਰਨਾ, ਆਸਾਨੀ ਹੋ ਜਾਂਦਾ। ਹੁਣ ਉੱਥੇ ਸਭ ਕੁਝ ਹੋ ਗਿਆ, ਸਾਰਾ ਕੁਝ ਹੋ ਗਿਆ, ਗੱਲ ਉੱਥੇ ਆਉਂਦੀ ਹੈ ਜਦੋਂ ਉਹ ਐਪ ਦੇ ਵਿੱਚ ਉਹਦੀਆਂ ਇੰਸਟਰਕਸ਼ਨ ਸੀਗੀਆਂ ਕਿ ਕੀ ਕਰਨਾ, ਤੁਸੀਂ ਕਿੱਦਾਂ ਹੈਗਾ, ਐਪ ਯੂਜ਼ ਕਿਵੇਂ ਕਰਨੀ, ਉਹ ਜ਼ਬਾਨ ਜਿਹੜੀ ਹੈ ਉਹ ਉਰਦੂ ਜ਼ਬਾਨ ਦੇ ਵਿੱਚ ਸੀ। ਹੁਣ ਆਮ ਕਿਸਾਨਾਂ ਦੀ ਜ਼ਬਾਨ ਤਾਂ ਪੰਜਾਬੀ ਹੈ, ਉੱਥੇ ਆ ਕੇ ਡਿਸਕਨੈਕਟ ਹੋ ਗਿਆ। ਸੋ ਸਾਰੀ ਗੱਲ ਉੱਪਰੋਂ ਤੁਰ ਕੇ ਸਭ ਕੁਝ ਹੋ ਗਿਆ, ਬਹੁਤ ਬਹੁਤ ਸੋਹਣੀ ਐਪ ਬਣਾ ਲਈ, ਪਰ ਜਦੋਂ ਕਿਸਾਨ ਤੱਕ ਉਹ ਸੁਨੇਹਾ ਪਹੁੰਚਾਉਣ ਦੀ ਗੱਲ ਆਈ, ਉਹਨੂੰ ਵਰਤਣ ਦੀ ਗੱਲ ਆਈ, ਉੱਥੇ ਆ ਕੇ ਕਹਿੰਦੇ ਜੀ ਹਲੇ ਤੱਕ ਪੰਜਾਬੀ ਦੀ, ਕਹਿੰਦੇ ਹੋ ਸਕਦੀ ਹੈ ਬਣ ਜਾਵੇ, ਮਤਲਬ ਹਾਂ ਦੈਟਸ ਅ ਗੁੱਡ ਆਈਡੀਆ ਕਹਿੰਦੇ। ਨਹੀਂ ਜੇ ਉਹ ਤੇ ਮਤਲਬ ਵੀ AI ਨੇ ਕੱਢ ਦਿੱਤਾ ਵਾ ਪੰਜਾਬੀ ਤੋਂ ਤੁਸੀਂ ਇੰਗਲਿਸ਼ ਕਰ ਸਕਦੇ, ਇੰਗਲਿਸ਼ ਤੋਂ ਪੰਜਾਬੀ ਕਰ ਸਕਦੇ, ਇਹ ਕੋਈ ਵੱਡਾ ਕੰਮ ਤੇ ਨਹੀਂ ਹੈ, ਵੱਡਾ ਕੰਮ ਨਹੀਂ। ਮੈਂ ਨਾ ਵੀ ਇਸੇ ਗੱਲ ਤੇ ਮੇਰਾ ਸਵਾਲ ਸੀ ਵੀ ਕਿਸਾਨ ਜਿਹੜਾ ਪਿੰਡ ਦਾ ਵਾ, ਮੇਰਾ ਬਾਪ ਮੇਰਾ ਵਾਲਦ ਉਹ ਦੁਨੀਆ 'ਚ ਨਹੀਂ ਹੈ, ਉਹ ਕਿਸਾਨ ਹੈ, ਉਹਨਾਂ ਨੇ ਸ਼ੁਰੂ ਤੋਂ ਲੱਗ ਕੇ ਆਪਣੇ ਹਯਾਤੀ ਮੁੱਕਣ ਤੱਕ ਉਹਨਾਂ ਖੇਤੀ ਕੀਤੀ, ਆਲੂ ਬੀਜਿਆ, ਗੰਨਾ ਬੀਜਿਆ, ਕਮਾਦ ਬੀਜੀ, ਕਪਾਹ ਬੀਜੀ, ਉਹ ਪੜ੍ਹੇ ਲਿਖੇ ਨਹੀਂ ਗਏ, ਉਹ ਕਿਵੇਂ ਐਪ ਯੂਜ਼ ਕਰਨ ਵੀ ਜਿੰਨੀ ਦੇਰ ਉਹਨਾਂ ਦੀ ਜ਼ੁਬਾਨ 'ਚ ਹੀ ਨਹੀਂ ਹੈ, ਮਤਲਬ ਵੀ ਉਹਨਾਂ ਨੂੰ ਤਾਂ ਨਹੀਂ ਪਤਾ ਉਰਦੂ ਕੀ ਹੈ, ਉਹਨਾਂ ਨੂੰ ਨਹੀਂ ਪਤਾ ਇੰਗਲਿਸ਼ ਕੀ ਹੈ, ਉਹਨਾਂ ਦੀ ਜਿਹੜੀ ਮਾਂ ਦੀ ਬੋਲੀ ਆ ਪੰਜਾਬੀ ਹੈ, ਅਗਰ ਉਹ ਉਹਦੇ 'ਚ ਇਨਪੁੱਟ ਕੀਤੀ ਜਾਵੇ ਤੇ ਉਹ ਸਹੀ ਤਰ੍ਹਾਂ ਨੂੰ ਸਮਝ ਵੀ ਸਕਣ। ਅੱਛਾ, ਮੈਂ ਇਹਦੇ ਵਿੱਚ ਹੀ ਗੱਲ ਇਹ ਜੋੜਨੀ ਚਾਹੁੰਦਾ ਕਿ ਸਾਡੀ ਨਾ ਸਾਡੇ ਲੋਕਾਂ ਦੀ ਬਦਕਿਸਮਤੀ ਇਹ ਹੈ ਜੀ, ਬਰਰੇ ਸਗੀਰ ਦੇ ਸਾਰੇ, ਮੈਂ ਉੱਧਰ ਚੜ੍ਹਦੇ ਪੰਜਾਬ ਦੇ ਲੋਕਾਂ ਵਾਸਤੇ ਦੱਸ ਦਿਆਂ ਕਿ ਜਿਹੜਾ ਸਬ ਕੰਟੀਨੈਂਟ ਹੈ ਜਾਂ ਉਪ ਮਹਾਂਦੀਪ ਕਹਿੰਦੇ ਹਾਂ ਅਸੀਂ ਉਰਦੂ ਦੇ ਵਿੱਚ ਉਹਨੂੰ ਬਰਰੇ ਸਗੀਰ ਕਹਿੰਦੇ ਹਾਂ, ਸਾਡਾ ਦੱਖਣ ਏਸ਼ੀਆ ਦਾ, ਸਾਡੇ ਲੋਕਾਂ ਦੀ ਤਰਾਸਦੀ ਇਹ ਹੈ ਕਿ ਅਸੀਂ ਜਿਵੇਂ ਜਿਵੇਂ ਪੜ੍ਹਾਈ ਜਾਂਦੇ ਹਾਂ ਨਾ, ਸਾਡੀ ਐਜੂਕੇਸ਼ਨ ਤਾਲੀਮ ਹਾਸਲ ਕਰਦੇ ਆ ਲੋਕ, ਇਹ ਪਤਾ ਨਹੀਂ ਪੁਰਾਣੇ ਬਾਦਸ਼ਾਹਾਂ ਦੇ ਵੇੜਿਆਂ ਤੋਂ ਚੱਲਿਆ ਆ ਰਿਹਾ ਕਿ ਲੋਕ ਤਾਲੀਮ ਹਾਸਲ ਕਰਕੇ ਇਹ ਸਮਝ ਲੈਂਦੇ ਆ ਕਿ ਮੈਂ ਹੁਣ ਲੋਕਾਂ ਤੋਂ ਟੁੱਟ ਗਿਆ, ਮੈਂ ਕਿਤੇ ਉੱਪਰ ਇਲੀਟ ਬਣ ਗਿਆ। ਉਹ ਲੋਕਾਂ ਨੂੰ ਫਾਇਦਾ ਜਿੰਨਾ ਹੋਣਾ ਚਾਹੀਦਾ ਉਹ ਨਹੀਂ ਹੁੰਦਾ। ਸੋ ਮੇਰੇ ਖਿਆਲ ਨਾਲ ਪੱਛਮ ਨੇ, ਯੂਰਪ ਨੇ ਜਦੋਂ ਇਹ ਕੰਮ ਕੀਤਾ ਤਾਂ ਉਹਦੇ ਨਾਲ ਬਹੁਤ ਚੇਂਜ ਆਈ ਕਿ ਲੋਕਾਂ ਦੇ ਵਾਸਤੇ ਐਜੂਕੇਸ਼ਨ ਤੁਸੀਂ ਡਿਵੈਲਪ ਕਰੋ, ਲੋਕਾਂ ਦੀ ਤਾਲੀਮ ਲੋਕਾਂ ਨੂੰ ਉੱਪਰ ਚੁੱਕਣ ਵਾਸਤੇ ਹੋਣੀ ਚਾਹੀਦੀ ਹੈ। ਸੋ ਆਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਤੁਸੀਂ ਇੱਦਾਂ ਦੀ ਸਾਇੰਸ ਹੈ, ਸਾਇੰਸ ਨੂੰ ਪੰਜਾਬੀ 'ਚ ਤਰਜਮਾ ਕਰਕੇ ਦੱਸੋ, ਲੋਕਾਂ ਦੇ ਘਰਾਂ 'ਚ ਤੁਸੀਂ ਐਕਸਪਰਟ ਹੋ, ਹੁਣ ਮੈਂ ਇੱਥੇ ਟਾਈ ਲਾ ਕੇ ਬੈਠਾ, ਪਰ ਮੈਂ ਜੇ ਕਿਸੇ ਕਿਸਾਨ ਦੇ ਘਰ ਜਾਂਦਾ ਤਾਂ ਮੈਂ ਉਹ ਮਿੱਟੀ ਨਾਲ ਕਹੀ ਚੱਕ ਕੇ ਪੁੱਟਦਾ, ਉਹਦੇ ਘਰੇ ਬਹਿ ਕੇ ਚੌਂਕੜੀ ਮਾਰ ਕੇ ਰੋਟੀ ਖਾਂਦਾ, ਉਹ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਮਿਸਿੰਗ ਹੈ ਸਾਡੇ 'ਚ। ਸੋ ਉਹਦੇ ਨਾਲ ਗੱਲ ਬਣਨੀ ਹੈ। ਅੱਛਾ, ਉਹਦੇ 'ਚ ਇਹ ਵੀ ਹੈ ਨਾ ਵੀ ਕਿਸਾਨਾਂ ਦੀ ਜਦੋਂ ਗੱਲ ਕਰਦੇ ਵੀ ਇੱਥੇ ਗੱਲ ਹੋਣ ਡਈ ਵੀ ਜਾਂ ਤਾਂ ਉਹਨੂੰ ਪੰਜਾਬੀ ਉਹਨਾਂ ਦੀ ਮਾਂ ਬੋਲੀ ਉਹਦੇ 'ਚ ਕਰੋ, ਜਾਂ ਤੁਸੀਂ ਫਿਰ ਜਾਂਦੇ ਜੇ ਵੀ ਉਰਦੂ ਦੇ ਨਾਲ ਜਾਂ ਇੰਗਲਿਸ਼ ਦੇ ਨਾਲ ਸਾਰਾ ਕੁਝ ਠੀਕ ਹੋਣਾ, ਤੇ ਫਿਰ ਉਹਨੂੰ ਐਜੂਕੇਟ ਇੰਨੇ ਕਰੋ ਵੀ ਉਹ ਇਹ ਮੁਮਕਿਨ ਨਹੀਂ। ਹਾਂਜੀ, ਕਿ ਮੁਮਕਿਨ ਹੈ ਵੀ ਹਰ ਬੰਦਾ ਮਤਲਬ ਵੀ ਪਿੰਡ 'ਚ ਜੇ ਜ਼ਿਮੀਦਾਰ ਜਿਹੜੇ ਨੇ 200 ਆ, 400 ਆ, 500 ਆ, ਜੇ ਅਸੀਂ ਆਖਾਂਗੇ ਵੀ ਸਾਰੇ ਹੀ ਉਹ ਪੜ੍ਹ ਲਿਖ ਕੇ ਐਪ ਯੂਜ਼ ਕਰ ਸਕਦੇ, ਨਹੀਂ ਕਰ ਸਕਦੇ। ਜੀ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ 'ਚ ਆਪਾਂ ਉਹ ਚੀਜ਼ ਦੇ ਦਈਏ, ਟੂਲ ਦੇ ਦਈਏ, ਤੇ ਫਿਰ ਵਧੀਆ ਤਰੀਕੇ ਨਾਲ ਹੋ ਜਾਂਦਾ। ਬਿਲਕੁਲ, ਉਹ ਐਡਾ ਆਡੰਬਰ ਕਾਹਦੇ ਲਈ ਕਰਨਾ ਜਦੋਂ ਸੌਖੀ ਚੀਜ਼ ਹੈਗੀ। ਹਾਂ, ਚਲੋ ਇਹ ਐਪਲੀਕੇਸ਼ਨ 'ਤੇ ਗੱਲ ਹੋਣ ਡਈ ਸੀ, ਮੈਨੂੰ ਕਿਸਾਨਾਂ 'ਤੇ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਮੈਨੂੰ ਇਹ ਦੱਸਿਓ ਵੀ ਜਿਵੇਂ ਦਰਿਆਵਾਂ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਦੁਨੀਆ 'ਤੇ ਕਲਾਈਮੇਟ ਚੇਂਜ ਆ ਰਿਹਾ, ਤਬਦੀਲੀਆਂ ਆ ਰਹੀਆਂ, ਇਹਨਾਂ 'ਤੇ ਦਰਿਆ ਜਿਹੜੇ ਨੇ ਇਹ ਕਿੰਨਾ ਕੁ ਆਪਾਂ ਇਹਨਾਂ ਨੂੰ ਖਰਾਬ ਕਰਕੇ ਕਿੰਨਾ ਉਸ ਕਲਾਈਮੇਟ ਚੇਂਜ ਨੂੰ ਉਹਦੇ 'ਚ ਆਪਾਂ ਹਿੱਸਾ ਪਾ ਰਹੇ। ਦੇਖੋ, ਇਸ ਕਿਤਾਬ ਦੇ ਹਵਾਲੇ ਨਾਲ ਹੀ ਮੈਂ ਦੱਸਦਾ, ਬਹੁਤ ਸਾਰੀਆਂ ਕਹਾਣੀਆਂ ਨੇ। ਹੁਣ ਦਰਿਆਏ ਨੀਲ ਦੀ ਗੱਲ ਕਰ ਲੈਂਦੇ ਹਾਂ। ਇਹਦੇ 'ਚ ਇੱਕ ਚੈਪਟਰ ਹੈਗਾ ਮਿਸਰ ਦਾ ਤੋਹਫਾ, ਦਰਿਆਏ ਨੀਲ, ਉਹਨੂੰ ਮਿਸਰ ਦਾ ਤੋਹਫਾ ਹੀ ਕਿਹਾ ਜਾਂਦਾ। ਉਹ 4-5 ਮੁਲਕਾਂ ਦੇ ਵਿੱਚੋਂ ਦੀ ਲੰਘਦਾ, ਇਥੀਓਪੀਆ 'ਚੋਂ ਨਿਕਲਦਾ ਅਤੇ ਮਿਸਰ ਦੇ ਵਿੱਚ ਆ ਕੇ ਗਾਂ ਦਰਿਆ 'ਚ ਡਿੱਗਦਾ, ਵੱਡੇ 'ਚ ਸਮੁੰਦਰ 'ਚ। ਸੋ ਉਹਦੇ ਵਿੱਚ ਉਹਨੂੰ ਪਾਸੇ ਮੋੜ ਕੇ ਨਾ ਇੱਕ ਝੀਲ ਬਣਾ ਦਿੱਤੀ। ਉਹ ਝੀਲ ਸ਼ਾਇਦ ਉਹਨਾਂ ਦਾ ਨਾਸਰ ਝੀਲ ਹੀ ਹੈ, ਮੈਨੂੰ ਲੱਗਦਾ ਸ਼ਾਇਦ। ਮੇਰੇ ਨਾਲ ਤਾਂ ਹਾਂਜੀ, ਉਹਨਾਂ ਦੇ ਮਿਸਰ ਦੇ ਸੀਗੇ ਕੋਈ ਨਾਸਰ। ਅੱਛਾ, ਉਹ ਜਿਹੜੀ ਝੀਲ ਬਣਾਤੀ, ਹੁਣ ਝੀਲ ਦਾ ਐਡਾ ਵੱਡਾ ਰਕਬਾ ਹੈ, ਸੈਂਕੜੇ ਏਕੜ ਦੀ ਝੀਲ ਹੈ। ਜਦੋਂ ਉਹ ਪਾਣੀ ਵਗਦਾ ਨਹੀਂ ਹੈ, ਝੀਲ ਦੇ ਵਿੱਚ ਰੁਕਦਾ ਹੈ, ਤਾਂ ਉਹ ਕਹਿੰਦੇ ਵੀ ਕਈ ਇੰਚ ਜਿਹੜਾ ਪਾਣੀ ਉਹ ਤਾਂ ਸਿਰਫ ਭਾਫ ਬਣ ਕੇ ਉੱਡੀ ਜਾਂਦਾ, ਕਿਉਂਕਿ ਝੀਲ ਹੈ, ਉੱਤੇ ਤਪਸ਼ ਹੈ, ਤਪਸ਼ ਵੱਧ ਰਹੀ ਹੈ ਹਰ ਸਾਲ।
ਤੇ ਉਹਦੇ ਨਾਲ ਝੀਲ ਦਾ ਜਿੰਨਾ ਦਰਿਆ ਦਾ ਪਹਿਲਾਂ ਵੋਲੀਅਮ ਸੀਗਾ ਪਾਣੀ ਦਾ, ਉਹ ਤਾਂ ਇਕੱਲਾ ਇਹਦੇ ਨਾਲ ਹੀ ਉੱਡ ਗਿਆ। ਫਿਰ ਉਹਨੂੰ ਜਦੋਂ ਬੰਨ੍ਹ ਮਾਰੇ ਤਾਂ ਉਹ ਪਾਣੀ ਇੱਧਰ ਨੂੰ ਤੋਰਤਾ, ਉੱਧਰ ਨੂੰ ਤੋਰਤਾ। ਅੱਛਾ, ਉਹ ਪਾਣੀ ਗਿਆ ਕਿੱਥੇ? ਕੁਛ ਕਮਾਦ ਵਾਲੀਆਂ ਵੱਡੀਆਂ ਕਾਰਪੋਰੇਟ ਸੀਗੀਆਂ, ਉਹਨਾਂ ਨੇ ਖੰਡ ਬਣਾਉਣੀ ਸੀ, ਉਹ ਉਹਨਾਂ ਨੇ ਸਾਰਾ ਨਹਿਰੀ ਪਾਣੀ ਆਪਦੇ ਗਲਬੇ 'ਚ, ਤੇ ਉਹ ਪੈਸੇ ਬਣਾ ਰਹੇ ਆ। ਪਰ ਜਿਨ੍ਹਾਂ ਲੋਕਾਂ ਨੂੰ ਉਹ ਦਰਿਆ ਦੀਆਂ ਬਰਕਤਾਂ ਮਿਲਣੀਆਂ ਸੀ, ਉਹ ਫਿਰ ਵੀ ਰਹਿ ਗਏ। ਸੋ ਉੱਥੇ ਫਿਰ ਗਰੀਬੀ ਆਉਂਦੀ ਹੈ। ਉੱਥੇ ਜਿਹੜੇ ਬੰਦੇ, ਉੱਥੇ ਉਹਨਾਂ ਨੇ ਕਹਾਣੀਆਂ ਲਿਖੀਆਂ ਨੇ ਕਿ ਜਿਹੜੇ ਆਜੜੀ ਜਦੋਂ ਦਰਿਆ ਆਉਂਦਾ ਸੀ ਠਾਠਾ ਮਾਰਦਾ ਅਤੇ ਪਾਣੀ ਨੀਵਾਂ ਹੁੰਦਾ ਸੀ, ਤਾਂ ਉਹ ਆਜੜੀ ਆਪਦੇ ਪਸ਼ੂ ਲਿਆਉਂਦੇ ਸੀ ਚਰਾਂਦਾਂ ਦੇ ਵਿੱਚ ਚਰਾਉਣ ਵਾਸਤੇ। ਫਿਰ ਉੱਥੇ ਲੋਕਲ ਲੋਕ ਆ ਜਿਹੜੇ ਉਹ ਧਾਨ ਬੀਜ ਦਿੰਦੇ ਸੀਗੇ, ਜੀਰੀ, ਅਤੇ ਉਹ ਫਿਰ ਉਹਦੇ ਤੋਂ ਖਾਂਦੇ ਸੀ। ਉਹ ਹੁਣ ਜਦੋਂ ਦਰਿਆ ਨੂੰ ਬੰਨ੍ਹ ਮਾਰ ਲਿਆ ਤਾਂ ਉਹ ਦਰਿਆ ਵੀ ਠਾਠਾ ਮਾਰਨੋਂ ਹਟ ਗਿਆ। ਉਹਨਾਂ ਦੇ ਜਿਹੜੇ ਡੰਗਰ ਵੀ ਭੁੱਖੇ ਮਰ ਗਏ ਅਤੇ ਉਹਦੇ ਜੀਰੀ ਵੀ ਨਹੀਂ ਹੋਈ। ਸੋ ਐਂ ਕਰਕੇ ਜਿਹੜੇ ਇਹ ਕੁਛ ਕਾਰਪੋਰੇਟ ਦੇ ਲਾਲਚ ਨੇ, ਕੁਛ ਵੱਡੀਆਂ ਸਕੀਮਾਂ ਨੇ। ਮੈਂ ਹੁਣੇ ਅੰਬਾਰ ਭਾਜੀ ਦੇ ਨਾਲ ਗੱਲ ਕਰ ਰਿਹਾ ਸੀਗਾ, ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਡੈਮ ਵੱਡੇ ਵੱਡੇ ਬਣਾਏ ਨੇ ਨਾ ਦੁਨੀਆ ਭਰ ਦੇ ਵਿੱਚ, ਖਾਸ ਤੌਰ 'ਤੇ ਗਰੀਬ ਮੁਲਕਾਂ ਦੇ ਵਿੱਚ, ਭਾਰਤ 'ਚ ਵੀ, ਪਾਕਿਸਤਾਨ 'ਚ ਵੀ, ਅਫਰੀਕਾ 'ਚ ਵੀ, ਉਹ ਡੈਮਾਂ ਦਾ ਵੀ ਸਿਰਫ ਇਹੀ ਰਿਹਾ ਕਿ ਉਹ ਵੱਡੀਆਂ ਖਬਰਾਂ ਬਣਦੀਆਂ ਨੇ ਵੋਟਾਂ ਲੈਣ ਵਾਸਤੇ। ਜਦੋਂ ਉਹਨਾਂ ਤੋਂ ਗਾਂਹ ਫਾਇਦੇ ਲੈਣ ਦੀ ਗੱਲ ਹੁੰਦੀ ਹੈ, ਤੁਪਕਾ ਸਿੰਚਾਈ ਲਾਓ, ਕਿਸਾਨ ਨੂੰ ਗਾਂਹ ਉੱਥੋਂ ਤੱਕ ਪਹੁੰਚਾਓ ਪਾਣੀ, ਉੱਥੇ ਆ ਕੇ ਗੱਲ ਗਵਾਚ ਜਾਂਦੀ ਹੈ, ਕਿਉਂਕਿ ਉੱਥੋਂ ਵੋਟਾਂ ਨਹੀਂ ਮਿਲਦੀਆਂ, ਉਹਦੀ ਕੋਈ ਖਬਰ ਨਹੀਂ ਛਪਣੀ। ਉਹ ਬਸ ਉਦਘਾਟਨ ਕਰੋ, ਵੱਡੇ ਵੱਡੇ ਬੋਰਡ ਲਾਓ ਅਤੇ ਬੱਲੇ ਬੱਲੇ ਕਰਾਓ ਕਿ ਇਸ ਬੰਦੇ ਨੇ ਡੈਮ ਬਣਾਤਾ, ਵੋਟਾਂ ਪਾਓ, ਬਸ ਆ ਗੱਲ ਹੈ। ਅੱਛਾ, ਉਹਦੇ 'ਚ ਜਿਸ ਤਰ੍ਹਾਂ ਤੁਸੀਂ ਦਰਿਆ ਨੀਲ ਦਾ ਦੱਸਿਆ ਜੀ, ਆਪਣੇ ਪਾਕਿਸਤਾਨ ਇੰਡੀਆ ਦਾ ਵੀ ਕੋਈ ਐਸਾ ਦਰਿਆ ਹੈ ਜਿਹਦਾ ਤੇਜ਼ੀ ਦੇ ਨਾਲ ਅਸੀਂ ਸਮਝਦੇ ਵੀ ਇਹ ਮੁਸਤਕਬਲ 'ਚ ਨੁਕਸਾਨਦੇਹ ਆ? ਦਰਿਆਏ ਸਿੰਧ। ਇਹ ਕਿੰਨੇ ਦਰਿਆ ਨੇ ਦੁਨੀਆ 'ਚ ਜਿਨ੍ਹਾਂ ਨੂੰ ਆਪਾਂ ਸਮਝਦੇ ਹਾਂ ਵੀ ਇਹ ਕਲਾਈਮੇਟ ਚੇਂਜ 'ਚ ਤਬਦੀਲੀ ਲਿਆ ਰਹੇ? ਜਿਹੜਾ ਸਿੰਧ ਹੈ ਨਾ ਜੀ, ਸਿੰਧ ਦਾ ਸਿਸਟਮ ਹੈ, ਇਹ ਦੁਨੀਆ ਦਾ 12ਵਾਂ ਵੱਡਾ ਦਰਿਆਈ ਸਿਸਟਮ ਹੈ। ਇਸ ਤੋਂ ਵੱਡੇ ਐਮਾਜ਼ੋਨ ਨੇ, ਮਿਸੀਸਿਪੀ ਹੈ, ਕਾਫੀ ਨੇ, ਕੋਲੰਬੀਆ ਰਿਵਰ ਹੈ, ਕੈਨੇਡਾ 'ਚੋਂ ਨਿਕਲਦਾ, ਅਮਰੀਕਾ 'ਚ ਆਉਂਦਾ। ਪਰ ਦਰਿਆਏ ਸਿੰਧ ਆ ਉਹ 12ਵਾਂ ਵੱਡਾ ਸਿਸਟਮ ਹੈ, ਫਿਰ ਵੀ ਬਹੁਤ ਵੱਡਾ ਹੈ। ਅਤੇ ਹੁਣ ਤਾਂ ਦੁਨੀਆ ਦੇ ਵਿੱਚ ਸੈਂਕੜੇ ਦਰਿਆ ਨੇ, ਔਰ ਇਹਦੇ ਵਿੱਚ ਬਹੁਤ ਸਾਰੇ ਦਰਿਆਵਾਂ ਦੀ, ਦਰਜਨਾਂ ਦਰਿਆਵਾਂ ਦੀ ਗੱਲ ਕੀਤੀ। ਪਰ ਦਰਿਆਏ ਸਿੰਧ ਦਾ ਜਿਹੜਾ ਸਾਰਾ ਹੀ ਬੇਸਿਨ ਹੈ, ਜਿਹਦੇ ਵਿੱਚ ਇਹਦੀਆਂ ਸਾਰੀਆਂ ਬਾਹਾਂ ਦਰਿਆਏ ਸਿੰਧ ਦੀਆਂ, ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ, ਇਹ ਸਾਰੇ ਵਿੱਚ ਸ਼ਾਮਲ ਨੇ, ਕਿਉਂਕਿ ਇੱਥੋਂ ਗਲੇਸ਼ੀਅਰ ਪਿਘਲ ਰਹੇ ਨੇ, ਤਪਸ਼ ਵੱਧ ਰਹੀ ਹੈ। ਅਤੇ ਉਹਦੇ ਕਰਕੇ ਹੁਣ ਸਿੰਧ ਦੇ ਵਿੱਚ ਵੀ ਇਹ ਹੈ ਕਿ ਸਿੰਧ ਦੇ ਵਿੱਚ ਜਾਂ ਜੇਹਲਮ ਦੇ ਵਿੱਚ ਕਦੇ ਤਾਂ ਹੜ੍ਹ ਆ ਜਾਂਦੇ ਬਹੁਤ ਜ਼ਿਆਦਾ, ਅਤੇ ਕਦੇ ਸੋਕਾ ਪੈ ਜਾਂਦਾ। ਹੁਣ ਦਰਿਆਏ ਸਿੰਧ ਵੀ ਆਪਣੇ ਸਮੁੰਦਰ ਦੇ ਵਿੱਚ ਨਹੀਂ ਡਿੱਗਦਾ, ਉਦੋਂ ਪਹਿਲਾਂ ਸੁੱਕ ਜਾਂਦਾ। ਹਾਲਾਂਕਿ ਸਿੰਧ ਜਿਹੜਾ ਉਹ ਪਾਕਿਸਤਾਨ ਦੀ ਤਾਂ ਲਾਈਫ ਲਾਈਨ ਹੈ। ਸੋ ਇਹੀ ਮੇਰੀ ਪਾਕਿਸਤਾਨ ਫੇਰੀ ਦਾ ਇੱਕ ਇਹ ਵੀ ਸੀਗਾ ਮੇਨ ਮਿਸ਼ਨ ਕਿ ਮੈਂ ਇਹਦੇ ਉੱਤੇ ਗੱਲ ਤੋਰਾਂ, ਜਿਵੇਂ ਹੁਣ ਤੁਹਾਡੇ ਜ਼ਰੀਏ, ਜਾਂ ਕਿ ਇੱਕ ਗੱਲ ਹੋਵੇ, ਗੱਲ ਤਾਂ ਹੋਵੇ ਨਾ। ਜਦੋਂ ਅਸੀਂ ਇਹ ਤਸਲੀਮ ਕਰਾਂਗੇ ਕਿ ਹਾਂ ਇਹ ਸਾਡੀ ਸਮੱਸਿਆ, ਹੱਲ ਵੀ ਫੇਰ ਹੀ ਲੱਭਾਂਗੇ, ਹੱਲ ਵੀ ਫੇਰ ਹੀ ਮਿਲਣ ਜੀ। ਅੱਛਾ, ਇਹਦੇ 'ਚ ਇੱਕ ਹੋਰ ਦੱਸਿਓ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਵੀ ਇਹ ਗੱਲ ਆਪਾਂ ਕਰਨ ਰਹੇ ਹਾਂ, ਇਹ ਜਿਨ੍ਹਾਂ ਤੱਕ ਗੱਲ ਪਹੁੰਚਣੀ ਚਾਹੀਦੀ ਆ ਉਹਨਾਂ ਤੱਕ ਤਾਂ ਮੈਨੂੰ ਲੱਗਦਾ ਹੈ ਇਹਦੀ ਖਬਰ ਵੀ ਨਹੀਂ ਹੋਣੀ ਵੀ ਐਸਾ ਕੁਛ ਹੋਣ ਜਾ ਰਿਹਾ ਅੱਗੋਂ, ਉਹਨਾਂ ਤੱਕ ਗੱਲ ਕਿੰਨੇ ਪਹੁੰਚਾਉਣੀ ਹੈ? ਅੱਛਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਦਿਲਚਸਪੀ ਦੀ। ਗੌਰਮੈਂਟ ਆਫ ਪੰਜਾਬ ਪਾਕਿਸਤਾਨ, ਇੱਥੇ ਲਾਹੌਰ ਹੈਗੀ ਆ, ਉਸ ਗੌਰਮੈਂਟ ਦੀ ਵੈਬਸਾਈਟ ਦੇ ਉੱਤੇ ਕਲਾਈਮੇਟ ਚੇਂਜ ਪੋਲਿਸੀ ਮੌਜੂਦ ਹੈ, ਕਈ ਸਾਲ ਪਹਿਲਾਂ ਬਣ ਚੁੱਕੀ ਹੈ। ਠੀਕ, ਮੈਂ ਪੜ੍ਹੀ ਆ, ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਨੇ, ਪਰ ਉਹ ਕਿੱਥੇ ਹੈ? ਉਹ ਅੱਗੇ ਉਹਦੇ 'ਤੇ ਕੁਛ ਗੱਲਬਾਤ ਹੋਈ ਨਹੀਂ, ਇੰਪਲੀਮੈਂਟੇਸ਼ਨ ਨਹੀਂ ਹੈਗੀ ਹੈ। ਉਹਨਾਂ ਨੇ ਵੈਬਸਾਈਟ ਲਾਂਚ ਕੀਤੀ ਹੈ ਵੀ ਇਹ ਕੁਛ ਹੋਣ ਜਾ ਰਿਹਾ, ਉਹਦੇ ਉੱਤੇ ਪਾਲਿਸੀ ਦੀ ਪ੍ਰੋਪਰ ਪਾਲਿਸੀ ਬਣੀ ਹੋਈ ਪਈ ਹੈ, ਉਹ ਕਈ ਪੇਜਾਂ ਦੀ ਮੇਰੇ ਕੰਪਿਊਟਰ ਦੇ ਵਿੱਚ ਪਈ ਹੈ। ਚਲੋ ਮੈਂ ਇਹ ਕਹਿੰਦਾ ਹੁੰਦਾ ਕਿ ਚਲੋ ਪਾਕਿਸਤਾਨ ਵਾਲਿਆਂ ਨੇ ਬਣਾ ਤਾਂ ਲਈ, ਉੱਧਰ ਇੰਡੀਅਨ ਪੰਜਾਬ ਵਾਲਿਆਂ ਨੇ ਤਾਂ ਹਲੇ ਬਣਾਈ ਨਹੀਂ ਪਾਲਿਸੀ। ਅਤੇ ਪਰ ਦੇਖੋ ਕਿ ਉਹਨਾਂ ਲੋਕਾਂ ਨੂੰ ਪਤਾ ਜ਼ਰੂਰ ਹੈ ਕਿ ਆਹ ਚੀਜ਼ਾਂ ਹੈਗੀਆਂ ਨੇ, ਪਰ ਜਿਵੇਂ ਮੈਂ ਕਹਿੰਦਾ ਉਹਨਾਂ ਗੱਲ ਨੀਤੀ ਦੀ ਨਹੀਂ, ਗੱਲ ਨੀਅਤ ਦੀ ਹੈ। ਉਹ ਨੀਤੀਆਂ ਤਾਂ ਬਣੀਆਂ ਪਈਆਂ ਨੇ, ਪਰ ਨੀਅਤ ਹੈ ਨਹੀਂ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕੈਲੀਫੋਰਨੀਆ ਜਾਂ ਉੱਧਰ ਜਿਹੜੀ ਖੇਤੀ ਆ ਉਹਦਾ ਮੁੱਖ ਹੋਰ ਤਰ੍ਹਾਂ ਦਾ ਕੁਛ ਹੋ ਰਿਹਾ ਜੀ। ਹੁਣ ਤੁਸੀਂ ਆਏ ਇੱਥੇ ਵੀ ਕੀ ਸੁਝਾਅ ਦਿੱਤੇ ਆ? ਯੂਨੀਵਰਸਿਟੀ ਦੇ ਵਿੱਚ ਗਏ ਹੋ, ਲੋਕਾਂ ਨੂੰ ਮਿਲੇ ਹੋ, ਸਟੂਡੈਂਟਸ ਨੂੰ, ਟੀਚਰਸ ਨੂੰ, ਉਹਨਾਂ ਨੂੰ, ਫੈਕਲਟੀ ਨੂੰ ਸਰਕਲ ਮਿਲੇ ਹੋਗੇ, ਕੀ ਸੁਝਾਅ ਦੇ ਕੇ ਵੀ ਕੀ ਬੀਜਣਾ ਚਾਹੀਦਾ, ਕੀ ਹੋਣਾ ਚਾਹੀਦਾ? ਮੈਂ ਮੈਂ ਇੱਕ ਗੱਲ ਜ਼ਰੂਰ ਸਾਰਿਆਂ ਨੂੰ ਕਹੀ ਹੈ ਕਿ ਅਸੀਂ ਕੈਲੀਫੋਰਨੀਆ ਤੋਂ ਭਾਵੇਂ ਆਏ ਹਾਂ, ਪਰ ਅਸੀਂ ਐਂ ਨਹੀਂ ਗਾ ਸਮਝ ਰਹੇ ਕਿ ਸਾਨੂੰ ਕੁਛ ਬਹੁਤਾ ਪਤਾ ਅਤੇ ਤੁਹਾਨੂੰ ਕੁਛ ਨਹੀਂ ਪਤਾ। ਨਹੀਂ, ਤੁਹਾਡੇ ਕੋਲ ਇੱਥੇ ਬਹੁਤ ਨੌਲੇਜ ਹੈਗੀ ਹੈ। ਲੁਧਿਆਣੇ ਯੂਨੀਵਰਸਿਟੀ, ਫੈਸਲਾਬਾਦ ਹੈਗੀਆਂ, ਸਾਰੀਆਂ ਯੂਨੀਵਰਸਿਟੀਆਂ 'ਚ ਆਪਣੇ ਪੰਜਾਬੀ ਬੰਦੇ ਬਹੁਤ ਮਿਹਨਤੀ ਹੈ, ਬਹੁਤ ਜ਼ਹੀਨ ਹੈ। ਕਿਤੇ ਇਹ ਨਾ ਆਪਾਂ ਸਮਝ ਬੈਠੀਏ ਕਿ ਅਮਰੀਕਾ, ਕੈਨੇਡਾ ਕੋਲੇ ਜਾਂ ਯੂਰਪ ਕੋਲੇ ਬਹੁਤ ਕੁਛ ਹੈ ਅਤੇ ਅਸੀਂ ਉਹਨਾਂ ਤੋਂ ਹੀ ਸਿੱਖਣਾ ਹੈ। ਮੈਂ ਤਾਂ ਸਗੋਂ ਇਹ ਦੱਸਦਾ ਲੋਕਾਂ ਨੂੰ
ਕਿ ਮੱਛੀ ਪੱਥਰ ਚੱਟ ਕੇ ਮੁੜਦੀ ਆ ਨਾ, ਤੇ ਅਸੀਂ ਉਹ ਪੱਥਰ ਚੱਟ ਲਿਆ ਉੱਥੇ। ਜਿਹੜੀ ਕਾਰਪੋਰੇਟ ਵਾਲੀ ਇੰਡਸਟਰੀਅਲ ਖੇਤੀ ਹੈ ਨਾ, ਉਹ ਕਰਕੇ ਵੇਖ ਲਈ, ਆਪਣੀ ਜ਼ਮੀਨ ਤਬਾਹ ਕਰ ਲਈ 100-150 ਸਾਲ ਦੇ ਵਿੱਚ ਹੀ। ਜ਼ਮੀਨ ਦੇ ਵਿੱਚ ਉਹ ਜਿਹੜੀ ਉਹਦੀ ਮਿੱਟੀ ਹੈ, ਮਿੱਟੀ ਦੀ ਸਿਹਤ ਅਸੀਂ ਬਹੁਤ ਖਰਾਬ ਕਰ ਲਈ ਉੱਥੇ ਕਾਰਪੋਰੇਟ ਫਾਰਮਿੰਗ ਦੇ ਵਿੱਚ, ਹੋਰ ਸਾਰਾ। ਪਰ ਇੰਨਾ ਜ਼ਰੂਰ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਸਿੱਖ ਕੇ ਪਾਸੇ ਨੂੰ ਮੋੜਾ ਕੱਟਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਕੱਲ੍ਹ। ਅਤੇ ਮੈਂ ਇਹੀ ਕਹਿੰਦਾ ਸੀਗਾ ਕਿ ਪੰਜਾਬ ਦੀ ਖੇਤੀ ਦਾ ਮਾਡਲ, ਤੁਹਾਨੂੰ ਪਤਾ ਤੁਹਾਡੀਆਂ ਫਸਲਾਂ ਕਿਹੜੀਆਂ ਨੇ, ਪੰਜਾਬ ਦੇ ਇਤਿਹਾਸ 'ਚੋਂ ਲੱਭੂਗਾ। ਦੁਨੀਆ ਭਰ ਤੋਂ ਤੁਸੀਂ ਜਾਣਕਾਰੀ ਮੰਗਵਾ ਲਓ, ਪਰ ਤੁਸੀਂ ਆਪਣੀ ਖੇਤੀ ਦਾ ਮਾਡਲ ਆਪ ਬਣਾਉਣਾ ਇੱਥੇ। ਇੱਥੋਂ ਦੀ ਜਿਹੜੀ ਨੌਲੇਜ ਹੈ, ਇੱਥੋਂ ਦੀ ਜਿਹੜੀ ਸਕਾਫਤ ਹੈ, ਇੱਥੋਂ ਦਾ ਜਿਹੜਾ ਕਲਚਰ ਹੈ, ਇਤਿਹਾਸ ਹੈ, ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਕੀ ਕੀ ਹੈਗਾ ਅਤੇ ਕੀ ਕੀ ਇੱਥੇ ਹੋ ਸਕਦਾ। ਸੋ ਬਾਹਰ ਵੱਲ ਬਾਹਲਾ ਦੇਖਣ ਦੀ ਲੋੜ ਨਹੀਂ ਵੀ, ਸੋ ਤੁਸੀਂ ਜਾਣਕਾਰੀ ਲਓ ਪਰ ਬਣਾਓ ਆਪਣਾ। ਬਣਾਉਣਾ ਤੇ ਆਪ ਹੀ ਪੈਣਾ ਨਾ, ਸਾਰਾ ਆਪਣਾ ਵੱਖਰਾ। ਉਹ ਜਦੋਂ ਅਸੀਂ ਸਾਰੀਆਂ ਗੱਲਾਂ ਛੱਡ ਦਿੰਦੇ ਨਾ, ਵੀ ਆਪਾਂ ਸਰੈਂਡਰ ਕਰ ਦਿੰਦੇ ਹਾਂ ਵੀ ਕਾਰਪੋਰੇਟ ਸੈਕਟਰ ਜਿਹੜਾ ਆ ਰਿਹਾ ਅਤੇ ਉਹ ਹੀ ਸਾਰਾ ਕੁਛ ਕਰੇ ਅਤੇ ਉਹ ਹੀ ਸਾਰੀਆਂ ਚੀਜ਼ਾਂ 'ਤੇ ਮਤਲਬ ਛਾ ਵੀ ਜਾਵੇ, ਅਤੇ ਉਹਨਾਂ ਫਿਰ ਕੰਮ ਵੀ ਤਾਂ ਆਪਣੇ ਹਿਸਾਬ ਨਾਲ ਕਰਨਾ ਨਾ। ਉਹਨਾਂ ਨੇ ਜ਼ਿਮੀਂਦਾਰੀਆਂ ਕਿਸਾਨ ਨੂੰ ਤਾਂ ਨਹੀਂ ਵੇਖਣਾ, ਉਹਨਾਂ ਦੇ ਆਪਣਾ ਪਹਿਲੋਂ ਫਾਇਦਾ ਵੇਖਣਾ। ਉਹਨਾਂ ਨੇ ਵੇਖਣਾ ਵੀ ਇਨਵਾਇਰਮੈਂਟ ਨੂੰ ਕਿੰਨਾ ਨੁਕਸਾਨ ਹੈ, ਉਹਨਾਂ ਨੇ ਵੇਖਣਾ ਜ਼ਿਮੀਂਦਾਰ ਨੂੰ ਕਿੰਨਾ ਨੁਕਸਾਨ। ਐਗਜ਼ੈਕਟਲੀ। ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਜੀ ਕਿ ਜਿਹੜੇ ਕਾਰਪੋਰੇਟ ਵਾਲੇ ਬੰਦੇ ਨਾ, ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਹੈ, ਜਿਹੜੀ ਕੰਪਨੀ ਯੂਰਪ ਬੈਠੀ ਹੈ ਨਾ ਜਾਂ ਲਾਸ ਐਂਜਲਸ ਬੈਠੇ ਨੇ, ਉਹ ਤੁਹਾਡੀ ਮਿੱਟੀ ਦੀ ਸਿਹਤ ਸੰਭਾਲ ਦੇ ਬਾਰੇ ਨਹੀਂ ਸੋਚਣਗੇ। ਉਹਨਾਂ ਨੂੰ ਤਾਂ ਪੈਸਾ ਚਾਹੀਦਾ ਜਿਵੇਂ ਵੱਧ ਤੋਂ ਵੱਧ ਬਣਦਾ। ਅਤੇ ਜਿਹੜਾ ਕਿਸਾਨ ਹੈ ਉਹ ਸਭ ਤੋਂ ਵਧੀਆ ਇਨਵਾਇਰਮੈਂਟਲਿਸਟ ਹੈ ਮੇਰੀਆਂ ਨਜ਼ਰਾਂ 'ਚ ਤਾਂ, ਕਿਉਂਕਿ ਕਿਸਾਨ ਦੀ ਤਾਂ ਮਿੱਟੀ ਉਹ ਮਾਂ ਹੈ, ਉਹਨੇ ਆਪਦੇ ਪੁੱਤਾਂ ਪੁੱਤਰਿਆਂ ਨੂੰ, ਕੁੜੀਆਂ ਧੀਆਂ ਨੂੰ ਦੇਣੀ ਹੈ। ਸੋ ਉਹ ਉਸ ਮਿੱਟੀ ਦੇ ਨਾਲ ਖਿਲਵਾੜ ਨਹੀਂ ਕਰੂਗਾ ਜੇ ਉਹਨੂੰ ਸਮਝਾਇਆ ਜਾਵੇ, ਤਾਂ ਉਹਨੂੰ ਸਹੀ ਤਰੀਕੇ ਦੇ ਟੂਲ ਦਿੱਤੇ ਜਾਣ, ਉਹਨੂੰ ਸਹੀ ਤਰੀਕੇ ਦੀ ਤਾਲੀਮ ਦਿੱਤੀ ਜਾਵੇ, ਤਾਂ ਫਾਰਮਰ ਨਾਲੋਂ ਵੱਡਾ ਇਨਵਾਇਰਮੈਂਟਲਿਸਟ, ਜਾਂ ਅਸੀਂ ਕਹਿੰਦੇ ਹਾਂ ਕਿ ਉਸ ਲੈਂਡ ਦਾ ਸਟੀਵਰਡ, ਉਸ ਦਾ ਰਾਖਾ, ਉਹ ਫਾਰਮਰ ਤੋਂ ਵੱਡਾ ਕੁਛ ਨਹੀਂ ਹੋ ਸਕਦਾ। ਅੱਛਾ ਡਾਕਟਰ ਸਾਹਿਬ, ਮੈਂ ਨਾ ਹੁਣ ਹੀ ਸਾਡੇ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਚੱਲਣ ਰਿਹਾ ਸੀ, ਕਣਕ ਆਉਣ ਡਈ ਨਾ, ਹੁਣ ਵਿਸਾਖੀ ਆ ਗਈ, ਕਣਕ ਆ ਗਈ ਜੀ, ਅਤੇ ਉਹ ਰੇਟਾਂ ਰੂਟਾਂ 'ਤੇ ਡਿਸਕਸ਼ਨ ਹੋਣ ਡਈ। ਮੈਂ ਇੱਕ ਪੋਸਟ ਲਾਈ ਨਾ ਪਿਛਲੇ ਦਿਨਾਂ 'ਚ, ਉੱਥੇ ਬਹੁਤ ਸਾਰੀਆਂ ਗੱਲਾਂ ਆਈਆਂ ਵੀ ਮੈਂ ਉਹ 'ਤੇ ਲਿਖਿਆ ਵੀ ਜਿਵੇਂ 15,000 ਦੀ ਸਾਡੇ DAP ਆ, 5,000 ਦੀ ਯੂਰੀਆ ਵਾ, ਜੇ ਕਿੱਲੇ ਨੂੰ ਆਪਾਂ ਗਿਣ ਕੇ ਚੱਲੀਏ ਵੀ ਉਹ ਤਕਰੀਬਨ ਖਾਦ 'ਤੇ ਸਾਡਾ ਖਰਚਾ 25,000 ਹੋ ਜਾਂਦਾ। ਸੋ ਬਹੁਤ ਸਾਰੇ ਦੋਸਤਾਂ ਦੇ ਵਿੱਚ ਵੀ ਥੱਲੇ ਕਮੈਂਟਸ ਦੇ ਵਿੱਚ ਸਨ ਵੀ ਖਾਦ ਪਾਉਣੀ ਕਿਉਂ ਆ, ਸਪਰੇਅ ਕਰਨੀ ਕਿਉਂ ਆ। ਸਾਡੇ ਔਸਤਨ ਜਿਹੜੀ ਚੱਲਦੀ ਨਾ, ਜਿਹੜੀ ਆਪਾਂ ਕਹੀਏ ਵੀ ਝਾੜ 35 ਮਣ ਤੋਂ ਲੱਗ ਕੇ 65 ਮਣ ਤੱਕ ਆ। ਵੀ ਜੇ ਉਹਨੂੰ ਐਵਰੇਜ ਆਪਾਂ ਕਰ ਲਈਏ 45 ਮਣ ਮੰਨ ਕੇ ਚੱਲੋ, ਵੀ ਜੇ ਆਪਾਂ ਖਾਦ ਨਹੀਂ ਪਾਉਂਦੇ, ਉਹਨੂੰ ਆਰਗੈਨਿਕ ਲਿਆ, ਉਹਨੇ ਸਪਰੇਅ ਨਹੀਂ ਕਰਦੇ, ਤੇ ਕਿੰਨਾ ਕੁ ਘਟ ਕੇ ਆ ਜਾਊਗਾ। ਦੇਖੋ, ਇੱਕ ਤਾਂ ਚਲੋ ਇਹ ਹੈਗਾ ਜੀ ਸਿੱਧਾ ਕਿ ਇੱਕ ਤਾਂ ਖਾਦ ਬਹੁਤ ਹੀ ਪਾਈ। ਮੈਂ ਗੱਲਬਾਤ ਇੱਥੇ ਕਰ ਰਿਹਾ ਸੀਗਾ, ਕਹਿੰਦੇ ਕਿੰਨੇ 5-5, 6-6 ਗੱਟੇ ਪੈਂਦੇ ਆ 50-50 ਕਿੱਲੋ ਵਾਲੇ, ਹੈ ਨਾ। ਹਾਂਜੀ। ਮੇਰੀ ਵੈਸੇ ਕਣਕ ਮੇਰੀ ਮੁੱਖ ਫਸਲ ਨਹੀਂ ਗੀ, ਪਰ ਮੈਨੂੰ ਥੋੜ੍ਹੀ ਜਿਹੀ ਸਮਝ ਹੈਗੀ ਹੈ ਕਿ ਕਿਸ ਤਰੀਕੇ ਨਾਲ। ਇੱਕ ਤਾਂ ਹੈ ਕਿ ਇੰਨੀ ਜ਼ਿਆਦਾ ਬੇਤਹਾਸ਼ਾ ਖਾਦ ਪਾਈ ਚੱਲੋ, ਦੂਜੇ ਪਾਸੇ ਆਪਾਂ ਇਹ ਸੋਚ ਰਹੇ ਹਾਂ ਕਿ ਨਹੀਂ ਖਾਦ ਪਾਉਣੀ ਬੰਦ ਹੀ ਕਰ ਦਈਏ ਅਤੇ ਟੋਟਲੀ ਔਰਗੈਨਿਕ ਕਰ ਲਈਏ। ਇਹਦੇ ਵਿੱਚ ਵਿਚਾਲੜਾ ਮੇਲ ਵੀ ਤਾਂ ਕੁਛ ਹੋ ਸਕਦਾ ਨਾ। ਉਹ ਜਿਹੜੀ ਤਾਲੀਮ ਹੈ, ਜਾਣਕਾਰੀ ਹੈ, ਯੂਨੀਵਰਸਿਟੀਆਂ ਡਿਵੈਲਪ ਕਰਦੀਆਂ, ਉਹਦੇ ਤੋਂ ਆਉਣੀ ਹੈ। ਇੰਨੀ 5-5, 6-6 ਗੱਟੇ ਕਣਕ ਨੂੰ ਪਾਉਣ ਦੀ ਲੋੜ ਨਹੀਂ ਹੁੰਦੀ। ਬਹੁਤ ਥੋੜ੍ਹੀ ਮਾਤਰਾ ਦੇ ਨਾਲ ਵੀ ਤੁਸੀਂ ਕੀਤਾ ਜਾ ਸਕਦਾ। ਹੁਣ ਇੱਕ ਉਦਾਹਰਨ ਦੇਖੋ, ਇੱਕ ਮਰੀਜ਼ ਡਾਕਟਰ ਕੋਲ ਗਿਆ, ਡਾਕਟਰ ਨੇ ਉਹਨੂੰ ਦਵਾਈ ਦੇ ਦਿੱਤੀ ਕਿ 14 ਗੋਲੀਆਂ ਨੇ, ਇੱਕ ਦਿਨ ਦੀ ਇੱਕ ਲੈਣੀ ਹੈ, ਕਿਉਂਕਿ ਸਾਇੰਸ ਨੂੰ ਪਤਾ ਹੈ ਵੀ ਇੱਕ ਗੋਲੀ ਨੇ 24 ਘੰਟੇ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਜਜ਼ਬ ਹੋ ਕੇ ਬਾਹਰ ਨਿਕਲ ਜਾਣਾ, ਉਹਨੇ ਨੁਕਸਾਨ ਨਹੀਂ ਕਰਨਾ। ਉਹ ਬੰਦਾ 14 ਗੋਲੀਆਂ ਇੱਕੋ ਦਿਨ ਹੀ ਲੈ ਲਵੇ, ਬਾਅਦ 'ਚ ਉਹਨੂੰ ਪ੍ਰੋਬਲਮ ਆਵੇ ਜਾਂ ਡੈਥ ਹੋ ਜੇ, ਤਾਂ ਉਹ ਇਹ ਥੋੜ੍ਹਾ ਕਹਿ ਸਕਦਾ ਕਿ ਸਾਇੰਸ ਖਰਾਬ ਹੈ, ਕਿ ਮੈਂ ਤਾਂ ਹੁਣ ਅਗਲੀ ਵਾਰੀ ਜਾਊਂਗਾ, ਜਾਂ ਦੂਜਾ ਬੰਦਾ ਕਹੇ ਕਿ ਮੈਂ ਤਾਂ ਜੜ੍ਹਾਂ ਹੀ ਘੋਟ ਕੇ ਪੀ ਲੂੰਗਾ, ਮੈਂ ਦਵਾਈ ਨਹੀਂ ਲੈਣੀ। ਉਹ ਤਾਂ ਫਿਰ ਉਹ ਦੋਵੇਂ ਐਕਸਟਰੀਮ ਹੋ ਗਈਆਂ ਨਾ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਜਿੰਨੀ ਮੰਗਵੀਂ ਮਿਣਵੀਂ ਖਾਦ ਆਪਾਂ ਮਿਨੀਮਮ ਘੱਟ ਤੋਂ ਘੱਟ ਦੇ ਨਾਲ ਚਲਾ ਸਕਦੇ ਹਾਂ, ਉਨੀ ਹੀ ਚਾਹੀਦੀ ਹੈ। ਜੇ ਔਰਗੈਨਿਕ ਹੈ, ਔਰਗੈਨਿਕ ਨੂੰ ਵੀ ਤੁਸੀਂ ਕਰ ਲਓ, ਉਹਦੇ ਨਾਲ ਇੰਨਾ ਝਾੜ ਦਾ ਫਰਕ ਨਹੀਂ ਪੈਂਦਾ, ਕਿਉਂਕਿ ਜਾਂ ਕਮਾਈ ਦਾ ਫਰਕ ਨਹੀਂ ਪੈਂਦਾ, ਕਿਉਂਕਿ ਜੇ ਝਾੜ ਦਾ ਫਰਕ ਪੈਂਦਾ ਤਾਂ ਉਹਦੀ ਕੀਮਤ ਵੀ ਵੱਧ ਮਿਲਦੀ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਛੋਟੀ ਗੱਲਬਾਤ ਦੇ ਵਿੱਚ ਸਮੇਟਣੀਆਂ ਔਖੀਆਂ ਨੇ। ਬੜੀ ਲੰਬੀ ਚੌੜੀ ਸਾਇੰਸ ਹੈ, ਇੰਟੈਗਰੇਟਿਡ ਪੈਸਟ ਮੈਨੇਜਮੈਂਟ ਦੀ, ਫਰਟੀਲਾਈਜ਼ਰ ਦੀ, ਆਪਟੀਮਾਈਜ਼ਿੰਗ ਦੀ। ਇਹ ਬਹੁਤ ਲੰਬੀ ਚੌੜੀ ਸਾਇੰਸ ਹੈ ਅਤੇ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਨੇ ਦੁਨੀਆ ਭਰ ਦੇ ਵਿੱਚ। ਗੱਲ ਤਾਂ ਇਹ ਹੈ ਕਿ ਉਹ ਕਿਸਾਨਾਂ ਦੇ ਨਾਲ ਤਾਲਮੇਲ ਬਿਠਾ ਕੇ ਕਿਸਾਨਾਂ ਨੂੰ ਇਸ ਲੈਵਲ 'ਤੇ ਲੈ ਕੇ ਆਉਣਾ ਕਿ ਉਹ ਜਿਹੜੀ ਸਾਇੰਸ ਅੱਜ ਹੋਈ ਹੈ, ਸਾਇੰਸ ਨੇ ਜੋ ਲੱਭਤ ਕਰ ਲਈ, ਉਹ ਕੱਲ੍ਹ ਨੂੰ ਜ਼ਿਮੀਂਦਾਰ ਕਰੇ।
ਉਹਦੀ ਬਹੁਤ ਜ਼ਿਆਦਾ ਲੋੜ ਹੈ। ਵੀ ਉੱਥੇ ਅਮਲ ਦਰਾਮਦ ਕਰਾਉਣ ਦੀ ਵੀ ਲੋੜ ਹੈ ਨਾ, ਵੀ ਉਹਨੂੰ ਜੇ ਇਸ ਤਰ੍ਹਾਂ ਜੇ ਸਾਇੰਸ ਨੇ ਉਹਨੂੰ ਕਹਿਤਾ ਵੀ ਆਹ ਟੂਲਸ ਨੇ ਆਹ ਵਰਤੋ, ਤੇ ਉਹਦੀ ਵਰਤੋਂ ਕਰਾਉਣ ਵਾਸਤੇ ਵੀ ਤੇ ਅਵੇਅਰਨੈਸ ਚਾਹੀਦੀ ਹੈ। ਇਹਦੇ 'ਚ ਜਿਸ ਤਰ੍ਹਾਂ ਮੈਂ ਗੱਲ ਕਰਦਾ ਵੀ ਆਰਗੈਨਿਕ ਤੇ ਖਾਦਾਂ ਨੂੰ ਲੈ ਕੇ ਮੇਰਾ ਮੰਨਣ ਇਹ ਆ ਵੀ ਜੇ 1 ਕਿੱਲੇ ਨੂੰ ਸਾਡੇ ਪੈਂਦੀ ਹੈ 15,000 ਦੀ DAP ਦੀ ਬੋਰੀ ਹੈ, 5,000 ਦੀ ਹੈ ਯੂਰੀਆ, 2 ਯੂਰੀਆ ਦੀਆਂ ਪੈਂਦੀਆਂ। ਮਤਲਬ ਜੇ ਆਪਾਂ ਇਹਨੂੰ ਨਾ ਕਹੀਏ ਵੀ ਬਹੁਤ ਹੀ ਨਹੀਂ ਪਾਉਣੀ, ਵੀ ਗਵਾਰਾ ਲਾ ਲਓ, ਕੋਈ ਇੱਕ ਅੱਧੀ ਸਪਰੇਅ ਲਾ ਲਓ, ਵੀ 5 ਤੇ 5 10 ਤੇ 15 ਤੇ 15 30,000 ਰੁਪਏ ਦੀ ਖਾਦ ਹੀ ਹੈ। ਵੀ ਜੇ ਅਸੀਂ ਉਹਨੂੰ ਮਿਨੀਮਾਈਜ਼ ਕਰ ਲਈਏ, ਛੋਟਾ ਲਾਈਏ ਜਾਂ ਨਾ ਪਾਈਏ, ਜੇ 45 ਮਣ ਨਿਕਲਦੀ ਆ ਤੇ ਉੱਥੇ ਸਾਡੀ 25 ਮਣ ਨਿਕਲ ਆਊ। ਜੇ 25 ਮਣ ਨਿਕਲ ਆਉਂਦੀ 20 ਮਣ ਘੱਟ ਜਾਵੇ ਤੇ ਗੱਲ ਤੇ ਫਿਰ ਵੀ ਉੱਥੇ ਹੀ ਹੈ। ਬਿਲਕੁਲ। ਅੱਛਾ, ਜਦੋਂ ਅਸੀਂ ਮਿੱਟੀ ਦੀ ਸਿਹਤ ਦੀ ਗੱਲ ਕਰ ਰਹੇ ਹਾਂ, ਤੁਸੀਂ ਗਵਾਰੇ ਦੀ ਗੱਲ ਕੀਤੀ, ਇਹੋ ਜਿਹੀਆਂ ਫਲੀਆਂ ਵਾਲੀਆਂ ਫਸਲਾਂ ਹੋਰ ਬੀਜੋ ਤੁਸੀਂ ਵਿੱਚ ਵਿਚਾਲੇ। ਕਣਕ ਤੋਂ ਪਹਿਲਾਂ ਇੱਕ ਹੋਰ ਇਹੋ ਜਿਹੀ ਲੈ ਲਓ ਰੋਟੇਸ਼ਨ, ਜਿਹਨੂੰ ਮਿੱਟੀ ਦੇ ਵਿੱਚ ਮਿਕਸ ਹੋ ਜਾਏ, ਅਸੀਂ ਕਵਰ ਕ੍ਰੌਪ ਕਹਿੰਦੇ ਹਾਂ। ਸੋ ਜਦੋਂ ਤੁਸੀਂ ਸਾਲ ਦਰ ਸਾਲ ਇਹੋ ਜਿਹੀਆਂ ਚੀਜ਼ਾਂ ਕਰਦੇ ਆ ਤਾਂ ਤੁਹਾਡੀ ਮਿੱਟੀ ਦੀ ਸਿਹਤ ਆਪੇ ਹੀ ਸੁਧਰ ਜਾਂਦੀ ਹੈ। ਕੁਛ ਇਹੋ ਜਿਹੀਆਂ ਹੋਰ ਖਾਦਾਂ ਨੇ ਜਿਹੜੀਆਂ ਹਰੀਆਂ ਖਾਦਾਂ ਨੇ ਜਾਂ ਇਹੋ ਜਿਹੀਆਂ ਨੇ ਜਿਹੜੀਆਂ ਬਹੁਤ ਸਸਤੇ ਦੇ ਵਿੱਚ ਤੁਹਾਨੂੰ ਬਣ ਜਾਂਦੀਆਂ ਨੇ, ਅਤੇ ਮਿੱਟੀ ਦੀ ਜਦੋਂ ਸਿਹਤ ਹੀ ਆਪਣੇ ਆਪ ਬਣ ਗਈ, ਫਿਰ ਤੁਹਾਨੂੰ ਬਾਹਰਲੀਆਂ ਖਾਦਾਂ ਪਾਉਣ ਦੀ ਬਹੁਤ ਹੀ ਘੱਟ ਲੋੜ ਹੈ। ਫਿਰ ਝਾੜ ਵੀ ਨਹੀਂ ਕੱਟਣਾ। ਤੁਸੀਂ 45 ਦੀ ਬਜਾਏ 25 ਕਹਿ ਰਹੇ ਸੀ ਨਾ, ਫਿਰ ਝਾੜ ਵੀ ਨਹੀਂ ਕੱਟਣਾ। ਚਲੋ ਉਹ ਮੈਂ ਇੱਕ ਉਦਾਹਰਨ ਦਿੱਤੀ ਹੈ ਨਾ, ਮਤਲਬ ਜੇ ਤੁਹਾਡੀ 30,000 ਦੀ ਖਾਦ ਪੈ ਗਈ ਹੈ ਸਪੋਜ਼ 1 ਕਿੱਲੇ ਦੇ ਵਿੱਚ, ਜੇ ਉਹ 20 ਮਣ ਘੱਟ ਵੀ ਜਾਂਦੀ ਹੈ ਤਾਂ ਤੁਹਾਡਾ ਲੈਵਲ ਜਿਹਾ ਹੋ ਜਾਂਦਾ, ਉੱਥੇ ਕੀ ਗੱਲ ਰਹਿੰਦੀ। ਬਿਲਕੁਲ, ਬਹੁਤਾ ਫਰਕ ਤਾਂ ਪੈਂਦਾ ਨਹੀਂ। ਅੱਛਾ, ਜ਼ਮੀਨ ਦੀ ਹੈਲਥ ਦੀ ਗੱਲ ਹੁੰਦੀ ਸੀ ਵੀ ਇਹਦੀ ਜ਼ਮੀਨ ਦੀ ਹੈਲਥ, ਜਿਹੜਾ ਟਿਊਬਵੈੱਲਾਂ ਦਾ ਪਾਣੀ ਹੈ ਜਾਂ ਨਹਿਰੀ ਪਾਣੀ ਹੈ, ਤੁਹਾਨੂੰ ਲੱਗਦਾ ਵੀ ਸਾਡੇ ਆਮ ਫਾਰਮ ਗੱਲ ਆ ਵੀ ਜਿੱਥੇ ਟਿਊਬਵੈੱਲ ਦਾ ਪਾਣੀ ਬਹੁਤਾ ਪੀਂਦਾ ਉਹ ਜ਼ਮੀਨ ਪੱਕੀ ਹੋ ਜਾਂਦੀ, ਪਥਰੀਲੀ ਹੋ ਜਾਂਦੀ, ਉਹਦੀ ਬਹੁਤੀ ਫਸਲ ਨਹੀਂ ਹੁੰਦੀ। ਹੁਣ ਫਿਰ ਆਪਾਂ ਇਸ ਕਿਤਾਬ ਦੀ ਗੱਲ ਕਰੀਏ ਤਾਂ ਜਿਹੜੇ ਜ਼ਮੀਨ ਦੇ ਵਿੱਚ ਹੇਠਾਂ ਪੰਜਾਬ ਦੇ ਉੱਧਰਲੇ 'ਚ ਵੀ ਸਮੱਸਿਆ ਹੈ, ਕੈਲੀਫੋਰਨੀਆ ਦੇ ਵਿੱਚ ਹੀ ਹੈ, ਇੱਥੇ ਦੇ ਮੈਨੂੰ ਹਾਲੇ ਨਹੀਂ ਪਤਾ। ਪਰ ਜਦੋਂ ਆਪਾਂ ਖਾਦ ਪਾਉਣੇ ਆ, ਰੇਹ ਪਾਉਣੇ ਆ ਅਤੇ ਬੇਤਹਾਸ਼ਾ ਪਾਉਣੇ ਆ ਨਾ, ਉਹ ਸਾਰਾ ਜਿਹੜਾ ਜੋ ਵੀ ਸਾਲਟ ਹੈ ਉਹ ਹੇਠਾਂ ਜਾਂਦੇ ਆ ਜ਼ਮੀਨਦੋਜ਼ ਪਾਣੀ ਦੇ ਵਿੱਚ। ਤੁਸੀਂ ਦਹਾਕਿਆਂ ਬੱਧੀ ਪਾਈ ਜਾਓਗੇ ਤਾਂ ਉਹ ਜਦੋਂ ਵੀ ਉਹ ਪਾਣੀ ਕੱਢੋਗੇ ਤਾਂ ਉਹ ਲੂਣਾਂ ਦੇ ਨਾਲ ਲੋਡਡ ਹੋਊਗਾ। ਅਤੇ ਲੂਣ ਨੇ ਜਿਹੜੇ ਉਹ ਹਰ ਸਾਲ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਦੁਨੀਆ ਦੀ ਲੂਣਾਂ ਦੇ ਕਰਕੇ ਬੰਜਰ ਹੋ ਰਹੀ ਹੈ, ਬੇਕਾਰ ਹੋ ਰਹੀ ਹੈ, ਉਹਦੇ ਉੱਤੇ ਫਸਲਾਂ ਨਹੀਂ ਉੱਗ ਸਕਦੀਆਂ। ਅਤੇ ਇਸ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਜਿਹੜੀ ਅਸੀਰੀਅਨ ਸੱਭਿਅਤਾ ਸੀ ਅੱਜ ਤੋਂ 6,000 ਸਾਲ ਪਹਿਲਾਂ, ਜਿਹੜਾ ਆਪਣਾ ਦਜਲਾ ਅਤੇ ਫਰਾਤ ਦੋ ਦਰਿਆ, ਉਹਨਾਂ ਦੇ ਵਿਚਕਾਰਲਾ ਜਿਹੜਾ ਦੁਆਬ ਸੀਗਾ, ਉਹਦੇ ਵਿੱਚ ਇੱਕ ਇਹੋ ਜਿਹੀ ਹੱਸਦੀ ਵਸਦੀ ਸੱਭਿਅਤਾ ਵਸਦੀ ਸੀ 6,000 ਸਾਲ ਪਹਿਲਾਂ, ਜਿਹੜੀ ਸਿਰਫ ਲੂਣਾਂ ਨੇ ਡੇਗਤੀ। ਪਹਿਲਾਂ ਕਣਕ ਗਈ, ਖਤਮ ਹੋਈ, ਲੂਣ ਵਧੇ, ਫਿਰ ਹੋਰ ਲੂਣ ਵਧੇ ਤਾਂ ਜੌਂ ਮਾੜਾ ਮੋਟਾ ਲੂਣ ਝਾਲ ਲੈਂਦੇ ਸੀ, ਫਿਰ ਉਹ ਵੀ ਹੁਣ ਜਦੋਂ ਬੰਦ ਹੋ ਗਏ ਤਾਂ ਫਿਰ ਉਹ ਸੱਭਿਅਤਾ ਤਬਾਹ ਹੋ ਗਈ। ਸੋ ਲੂਣ ਹੈ ਜਿਹੜੇ ਉਹ ਮਨੁੱਖੀ ਸੱਭਿਅਤਾ ਦੇ ਬਹੁਤ ਵੱਡੇ ਵੈਰੀ ਨੇ, ਅਤੇ ਇਹ ਖਾਸ ਤੌਰ 'ਤੇ ਹੇਠੋਂ ਪੰਪ ਕਰਦੇ ਪਾਣੀ ਜਦੋਂ ਲੂਣਾਂ ਵਾਲਾ। ਅਤੇ ਇਰੀਗੇਟਡ ਐਗਰੀਕਲਚਰ ਹੈ ਜਿਹੜੀ, ਜਾਂ ਇੰਟੈਂਸਿਵ ਐਗਰੀਕਲਚਰ ਹੈ ਜਿਹਦੇ ਵਿੱਚ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਖਾਦਾਂ 'ਤੇ ਪਾਉਣੇ ਆ, ਉਹ ਸਾਡੇ ਸਾਰੇ ਸਾਈਕਲ ਦੇ ਵਿੱਚ ਹੀ ਮਿੱਟੀ ਦੇ ਵਿੱਚ ਲੂਣਾਂ ਦੀ ਮਾਤਰਾ ਇਸ ਤਰੀਕੇ ਨਾਲ ਵਧਾ ਦਿੰਦੇ ਆ ਕਿ 200 400 500 ਸਾਲ ਦੇ ਗੇੜ ਦੇ ਵਿੱਚ ਫਿਰ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਪਾਸਾ ਪਲਟਿਆ। ਅੱਛਾ, ਮੈਂ ਡਾਕਟਰ ਸਾਹਿਬ ਇਹਦਾ ਪੜ੍ਹਿਆ ਲਿਖਿਆ ਨਹੀਂ, ਤੁਸੀਂ ਮਾਸ਼ਾਅੱਲਾ ਡਾਕਟਰ PhD ਜੇ। ਜਿਵੇਂ ਗੱਲ ਹੋਈ ਵੀ ਗੱਲ ਮੈਂ ਕਰਦਾ ਸਾਂ ਵੀ ਸਾਡੇ ਆਮ ਫਾਰਮ ਗੱਲਾਂ ਹੁੰਦੀਆਂ ਵੀ ਜੇ ਆਪਾਂ ਆਰਗੈਨਿਕ 'ਤੇ ਆ ਜਾਈਏ, ਖਾਦਾਂ ਨਾ ਪਾਈਏ ਅਤੇ ਕਿਸੇ ਹੱਦ ਤੱਕ ਆਪਾਂ ਇਹਨੂੰ ਬਚਾ ਸਕਦੇ ਹਾਂ। ਤੁਸੀਂ ਕਿਹਾ ਵੀ ਉਹਦੀ ਮਾਤਰਾ ਘੱਟ ਕੀਤੀ ਜਾ ਸਕਦੀ ਹੈ, ਵੀ ਕੁਛ ਨਾ ਕੁਛ ਪਾਉਣੀ ਚਾਹੀਦੀ ਹੈ, ਕਹਿਣ ਦਾ ਮਤਲਬ ਇਹੀ ਹੈ। ਵੀ ਦੂਜੇ ਪਾਸੇ ਆਪਾਂ ਇਹ ਕਹਿੰਦੇ ਹਾਂ ਵੀ ਉਹ ਖਾਦਾਂ ਲੂਣ ਜਿਹੜਾ ਥੱਲੇ ਜਾਂਦਾ ਅਤੇ ਫਿਰ ਉਹਦਾ ਮੁਤਬਾਦਲ ਕਿਉਂ ਨਹੀਂ ਆ ਸਕਦਾ? ਹੁਣ ਉਹੀ ਹੈ ਨਾ, ਕਿਉਂਕਿ ਥੱਲੇ ਤਾਂ ਹੀ ਜਾਊਗਾ ਨਾ ਜੇ ਆਪਾਂ ਲੋੜ ਤੋਂ ਜ਼ਿਆਦਾ ਪਾਵਾਂਗੇ। ਲੋੜ ਤੋਂ ਜ਼ਿਆਦਾ ਪਾਵਾਂਗੇ ਤਾਂ ਹੀ ਥੱਲੇ ਜਾਊਗਾ। ਜਿੰਨਾ ਬੂਟੇ ਨੇ ਚੁੱਕ ਲੈਣਾ ਆਪਾਂ ਉੱਥੇ ਹੀ ਰੱਖੀਏ। ਸਾਡੀ ਕੈਲੀਫੋਰਨੀਆ ਦੇ ਵਿੱਚ ਅੱਜ ਕੱਲ੍ਹ ਇਹ ਜਦੋਜਹਿਦ ਚੱਲ ਰਹੀ ਹੈ ਕਿ ਜਿੰਨੀ ਅਸੀਂ ਖਾਦ ਪਾਉਣੇ ਹੈ ਉਹਦਾ ਪਹਿਲਾਂ 50% ਬੂਟਾ ਚੁੱਕਦਾ ਸੀ, ਬਾਕੀ 50% ਥੱਲੇ ਚਲੀ ਜਾਂਦੀ ਸੀ। ਅਸੀਂ ਹੁਣ ਉਹਨੂੰ 70-75% 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ 70% ਬੂਟਾ ਪਾਵੇ। ਜਦੋਂ ਲੋੜ ਹੈ, ਜਿੰਨੀ ਲੋੜ ਆ ਉਨੀ ਮਿਕਦਾਰ ਦੇ ਵਿੱਚ ਪਾਓ, ਜਿਹੜੇ ਟਾਈਮ ਦੇ ਉੱਤੇ ਬੂਟਾ ਵੱਧ ਚੁੱਕਦਾ। ਸੋ ਉਹ ਯੂਨੀਵਰਸਿਟੀ ਸਟੱਡੀ ਕਰ ਰਹੀ ਹੈ ਕਿ ਜਿਵੇਂ ਬਦਾਮਾਂ ਦਾ ਬੂਟਾ ਉਹ ਮਈ ਦੇ ਵਿੱਚ ਇੱਕੋਦਮ ਖਾਦ ਚੁੱਕਣ ਲੱਗਦਾ, ਉਦੋਂ ਵਧਾ ਦਿਓ, ਫਿਰ ਜੁਲਾਈ 'ਚ ਘਟ ਜਾਂਦੀ ਹੈ, ਫਿਰ ਘਟਾ ਦਿਓ। ਸੋ ਐਨ ਬਰੀਕੀ ਇਹੀ ਸਾਡੇ ਟੂਲਸ ਨੇ ਜਿਹੜੇ ਅਸੀਂ ਯੂਨੀਵਰਸਿਟੀਆਂ ਨੇ ਵਿਕਸਿਤ ਕਰਨੇ ਆ ਕਲਾਈਮੇਟ ਚੇਂਜ ਦੇ ਵਿਰੁੱਧ ਜਾਂ ਇੱਦਾਂ ਦੀ ਜਿਹੜੀ ਮਿੱਟੀ ਦੀ ਸਿਹਤ ਵਿਗੜਨ ਦੇ ਵਿਰੁੱਧ। ਠੀਕ ਹੈ। ਅੱਛਾ, ਉਹਦੇ 'ਚ ਇਹ 'ਤੇ ਰਿਸਰਚ ਹੋ ਰਹੀ ਆ ਵੀ ਇਹਨੂੰ ਬੂਟਾ ਜਿਹੜਾ ਵਾ ਉਹ ਖਾਦ ਕਿਦੋਂ ਚੁੱਕਦਾ ਅਤੇ ਕਿਦੋਂ ਨਹੀਂ ਹੋ ਚੁੱਕਿਆ। ਹਾਂਜੀ। ਅੱਛਾ, ਇਹਦੇ 'ਚ ਪਾਉਣ ਦੇ ਉੱਤੇ ਵੀ ਡਿਪੈਂਡ ਕਰਦਾ ਵੀ ਜਿਹੜੀ ਅਸੀਂ ਆਮ ਜਿਵੇਂ ਗੱਟਿਆਂ 'ਚ ਪਾ ਕੇ ਆਪਾਂ ਖਿਲਾਰ ਦੀ ਹੈ,
ਜਾਂ ਇਹਦੇ 'ਚ ਵੀ ਕੋਈ ਜਿੱਦਤ ਆ ਰਹੀ ਹੈ ਵੀ ਕੋਈ ਜਦੀਦ ਆ ਰਿਹਾ, ਕੋਈ ਟੂਲ ਮਸ਼ੀਨੀ ਆ ਰਿਹਾ ਕਿ ਉਹਦੇ ਨਾਲ ਖਾਦ ਉਸ ਹਿਸਾਬ ਨਾਲ ਪਾਈ ਹਾਂਜੀ, ਕਿਉਂਕਿ ਸਾਡੇ ਜਾਂ ਤੁਪਕਾ ਸਿੰਚਾਈ ਹੈ ਜਾਂ ਫੁਹਾਰਾ ਸਿੰਚਾਈ ਹੈ, ਸੈਂਟਰ ਪਿਵਟ ਹੈ, ਜਿਹੜੀਆਂ ਕਣਕ ਜਾਂ ਸੋਇਆਬੀਨ ਦੀ ਫਸਲਾਂ 'ਤੇ ਹੈ। ਬਾਗਾਂ ਦੇ ਵਿੱਚ ਸਾਡੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਅਤੇ ਸਾਡੇ ਟੈਂਕ ਬਣੇ ਨੇ, ਘੋਲ ਉਹਦੇ ਵਿੱਚ ਪੈਂਦਾ ਅਤੇ ਤੁਪਕਾ ਖਾਦ ਪੈਂਦੀ ਹੈ। ਹਰ ਬੂਟੇ ਨੂੰ ਤੁਪਕਾ ਜਿੱਥੇ ਜੜ੍ਹਾਂ ਨੇ ਉੱਥੇ ਖਾਦ ਪੈਂਦੀ ਹੈ। ਵੀ ਜੜ੍ਹਾਂ ਦੇ ਕੋਲ ਉਹਦੇ ਸਰਾਊਂਡਿੰਗ ਜਿੰਨੀ ਚਾਹੀਦੀ ਹੋਵੇ, ਜਿੰਨੀ ਮਿਕਦਾਰ ਦੀ ਲੋੜ ਹੈ ਬਸ ਉਨੀ। ਜਿਹੜੀ ਆਪਾਂ ਵੈਸੇ ਛੱਟਾ ਦੇ ਦਿੰਦੇ ਉਹ ਵੀ ਜ਼ਾਇਆ ਵੀ ਹੁੰਦੀ ਹੈ, ਉਹ ਜ਼ਾਇਆ ਵੀ ਹੁੰਦੀ ਹੈ ਜੀ। ਛੱਟਾ ਦੇ ਦਿੰਦੇ ਆ, ਉਹਦੇ ਨਾਲ ਕਾਫੀ ਨੁਕਸਾਨ ਹੁੰਦੇ ਆ। ਸੋ ਇਹੀ ਆਧੁਨਿਕਤਾ ਨਾ, ਇਹੀ ਆਪਾਂ ਕਹਿੰਦੇ ਜਦੀਦ ਜਿਹੜਾ ਦੌਰ ਹੈਗਾ ਆਪਣੀ, ਇਹੀ ਤਾਂ ਚੀਜ਼ਾਂ ਨੇ ਸਾਇੰਸ ਨੇ ਇੰਨੇ ਸਾਲਾਂ ਦੀ ਲੱਭਤ ਦੇ ਨਾਲ ਜਿਹੜੀਆਂ ਲੱਭੀਆਂ ਨੇ। ਸੋ ਇਹਨਾਂ ਦੇ ਉੱਤੇ ਆਪਾਂ ਪੋਚਾ ਨਹੀਂ ਫੇਰ ਸਕਦੇ ਕਿ ਨਹੀਂ ਵੀ ਸਾਇੰਸ ਤਾਂ ਕਿਸੇ ਕੰਮ ਦੀ ਨਹੀਂ, ਆਪਾਂ ਵਾਪਸ ਚੱਲੀਏ। ਠੀਕ ਹੈ, ਕੁਛ ਚੀਜ਼ਾਂ ਹੁੰਦੀਆਂ ਨੇ, ਸਾਇੰਸ ਇੱਦਾਂ ਹੀ ਚੱਲਦੀ ਹੈ, 2 ਕਦਮ ਅੱਗੇ ਜਾਂਦੇ ਆ ਫਿਰ 1 ਕਦਮ ਪਿੱਛੇ ਜਾਣਾ ਪੈਂਦਾ, ਇੱਦਾਂ ਹੀ ਹੁੰਦਾ ਹਮੇਸ਼ਾ ਹੀ। ਪਹੀਏ ਦੀ ਖੋਜ ਤੋਂ ਬਾਅਦ ਸੀਟ ਬੈਲਟ ਬਣਨ ਤੱਕ ਕਿੰਨੇ ਹਜ਼ਾਰ ਸਾਲ ਲੱਗੇ ਨਾ। ਹੁਣ ਆਪਾਂ ਜੇ ਕਹੀਏ ਕਿ ਕਿਸੇ ਕੰਪਨੀ ਨੇ ਸੀਟ ਬੈਲਟਾਂ ਖਰਾਬ ਬਣਾਈਆਂ ਅਤੇ ਐਕਸੀਡੈਂਟ ਹੋਣ ਲੱਗ ਗਏ, ਤਾਂ ਆਪਾਂ ਉਸ ਸਮੱਸਿਆ ਦਾ ਹੱਲ ਲੱਭਾਂਗੇ ਕਿ ਫਿਰ ਨਵੀਂ ਸੀਟ ਬੈਲਟ ਕਿਸ ਤਰ੍ਹਾਂ ਦੀ ਬਣਾਈਏ। ਆਪਾਂ ਇਹ ਨਹੀਂ ਕਹਾਂਗੇ ਕਿ ਨਹੀਂ ਪਹੀਏ ਦੀ ਖੋਜ ਹੀ ਖਰਾਬ ਸੀਗੀ, ਛੱਡੋ ਪਰੇ ਵੀ ਪੈਦਲ ਆ ਜਾਓ। ਰਾਈਟ ਡਾਕਟਰ ਸਾਹਿਬ, ਬਹੁਤ ਸੋਹਣੀਆਂ ਅਤੇ ਵਧੀਆ ਗੱਲਾਂ ਲੱਗੀਆਂ। ਜਿੰਨਾ ਕੁ ਮੈਨੂੰ ਪਤਾ ਜੋ ਮੈਂ ਤੁਹਾਡੇ ਕੋਲ ਪੁੱਛ ਸਕਦਾ ਜੀ, ਅਤੇ ਜਿੰਨਾ ਮਤਲਬ ਇਹ ਵੀ ਨਹੀਂ ਹੈ ਵੀ ਇਹ ਮੈਂ ਕੋਈ ਪੜ੍ਹੀਆਂ ਲਿਖੀਆਂ ਨਹੀਂ, ਆਮ ਸਾਡੇ ਪਿੰਡਾਂ ਦੀਆਂ ਅਸੀਂ ਜ਼ਿਮੀਂਦਾਰਾਂ ਦੇ ਘਰ ਦੇ ਬਾਲ ਆ, ਸਾਨੂੰ ਜਿੰਨਾ ਕੁ ਪਤਾ ਤੁਹਾਡੇ ਕੋਲ ਪੁੱਛ ਲਿਆ ਅਤੇ ਸਭ ਬਹੁਤ ਸੋਹਣੀਆਂ ਗੱਲਾਂ ਹੋਈਆਂ। ਅਤੇ ਇਸ ਵਾਰੀ ਜਿਹੜੀ 3ਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋ ਰਹੀ ਆ, ਅਤੇ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਉਹਦੀ ਦਾਵਤ ਵੀ ਤੁਸੀਂ ਆਓ, ਅਸੀਂ ਇੱਕ ਸੈਸ਼ਨ ਇਹਦੇ 'ਚ ਰੱਖਾਂਗੇ। ਅਤੇ ਅਹਿਮਦ ਰਜ਼ਾ ਵੱਟੂ ਸਾਹਿਬ ਪੰਜਾਬੀ ਪ੍ਰਚਾਰ ਵਾਲੇ, ਉਹਨਾਂ ਨਾਲ ਵੀ ਤੁਹਾਡੀ ਮੀਟਿੰਗ ਹੋਈ, ਕੀ ਗੱਲਬਾਤ ਹੋਈ ਇਹਦੇ 'ਤੇ? ਇਹੀ ਗੱਲ ਹੋਈ ਜੀ, ਉਹਨਾਂ ਨਾਲ ਅਫਸਰ ਸਾਹਿਬ ਅਸੀਂ ਬੈਠੇ, ਬਹੁਤ ਸੋਹਣਾ ਸਮਾਂ ਲੰਘਿਆ। ਅੱਜ ਵੱਟੂ ਸਾਹਿਬ ਦੇ ਨਾਲ ਗੱਲਬਾਤ ਹੋਈ ਅਤੇ ਇਹਨਾਂ ਹੀ ਮਸਲਿਆਂ ਦੇ ਉੱਤੇ ਗੱਲ ਹੋਈ। ਉਹ ਕਹਿੰਦੇ ਵੀ ਅਸੀਂ ਇੱਕ ਸੈਸ਼ਨ ਰੱਖਾਂਗੇ 3rd ਪੰਜਾਬੀ ਕਾਨਫਰੰਸ, ਅਤੇ ਮੈਂ ਕਿਹਾ ਜੀ ਮੈਂ ਜ਼ਰੂਰ ਆਵਾਂਗਾ ਅਤੇ ਆਪਾਂ ਰਲ ਮਿਲ ਕੇ, ਉਹ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਸਾਰੇ, ਜਿਹੜੀ ਪੰਜਾਬੀ ਕਾਨਫਰੰਸ। ਹਾਂ, ਇਹ ਗੱਲ ਜ਼ਰੂਰ ਹੋਈ ਕਿ ਆਪਾਂ ਕਈ ਵਾਰੀ ਮਹਿਦੂਦ ਕਰ ਲੈਂਦੇ ਆਪਣੇ ਆਪ ਨੂੰ ਕਿ ਜਦੋਂ ਪੰਜਾਬੀ ਕਾਨਫਰੰਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਸਕਾਫਤ ਦੀ ਗੱਲ ਕਰ ਲਈ, ਬੋਲੀ ਦੀ ਗੱਲ ਕਰ ਲਈ, ਬਹੁਤ ਜ਼ਰੂਰੀ ਨੇ ਉਹ ਸਾਂਝਾ। ਪਰ ਉਸ ਤੋਂ ਅੱਗੇ ਵੱਧ ਕੇ ਆਪਾਂ ਦੇਖੀਏ ਤਾਂ ਸਾਇੰਸ, ਆਪਣੀ ਤਾਲੀਮ, ਇਹਨਾਂ ਸਾਰੀਆਂ ਚੀਜ਼ਾਂ ਨੂੰ, ਆਪਣੀ ਜ਼ਰਾਤ ਖੇਤੀ ਦੇ ਉੱਤੇ ਖੋਜ ਹੋ ਰਹੀ ਹੈ, ਹਰ ਚੀਜ਼ ਟੈਕਨੋਲੋਜੀ ਆ, ਉਹਦੇ 'ਚ ਹਰ ਚੀਜ਼ ਜੇ ਆਪਾਂ ਆਪਣੇ ਖਿੱਤੇ ਦੀ, ਆਪਣੇ ਪੰਜਾਬ ਦੀ ਗੱਲ ਕਰਨੀ ਹੈ, ਅਤੇ ਆਪਣੇ ਜਿਹੜੀ ਯੂਥ ਹੈ ਉਹਨੂੰ ਹਰ ਚੀਜ਼ ਨਾਲ ਜੋੜਨਾ ਵੀ ਤਾਂ ਹੈ ਨਾ। ਉਹ ਜ਼ੁਬਾਨ ਦੇ ਨਾਲ ਇਹ ਸਾਰੀਆਂ ਚੀਜ਼ਾਂ, ਇਕੱਲਾ ਇਹ ਤਾਂ ਨਹੀਂ ਵੀ ਆਪਾਂ ਭੰਗੜਾ ਪਾ ਕੇ ਜੋੜਨਾ, ਉਹਨਾਂ ਨੂੰ ਵੀ ਭੰਗੜਾ ਪਾ ਲਿਆ ਅਤੇ ਗਾਣੇ ਗਾ ਲਏ ਅਤੇ ਗਿੱਧੇ ਗਾ ਲਏ, ਇਕੱਲਾ ਇਹ ਤਾਂ ਨਹੀਂ ਹੈ, ਉਹਦੇ ਸਾਰਾ ਕੁਛ ਹੀ ਹੈ। ਬਿਲਕੁਲ। ਸੋ ਅਸੀਂ ਇਹਦਾ ਮੁੱਖ ਵੀ ਇਹ ਰੱਖਿਆ ਵੀ ਇਹਨੂੰ ਆਪਾਂ ਲਿਟਰੇਰੀ ਵੀ ਨਹੀਂ ਰੱਖਿਆ, ਵੀ ਪੂਰਾ ਲਿਟਰੇਰੀ ਵੀ ਨਹੀਂ ਰੱਖਿਆ। ਉੱਥੇ ਹਰ ਤਰ੍ਹਾਂ ਦੀ ਐਕਟੀਵਿਟੀਜ਼ ਵੀ ਅਤੇ ਹਰ ਤਰ੍ਹਾਂ ਦੇ ਲੋਕ ਵੀ ਆਉਣ, ਤਾਂ ਕਿ ਜਿਹੜਾ ਕੋਈ ਆਵੇ ਉਹਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ, ਜਿਹੜਾ ਉਹਦਾ ਇੰਟਰਸਟ ਹੋਵੇ, ਉਹਦੇ ਇੰਟਰਸਟ ਦੀ ਗੱਲ ਉਹਦੇ ਵਿੱਚ ਹੁੰਦੀ ਹੋਵੇ। ਹਾਂ, ਬਿਲਕੁਲ। ਸੋ ਇਸ ਗੱਲ ਦਾ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਸੱਦਾ ਕਬੂਲਾਂਗਾ ਜੀ, ਜਦੋਂ ਵੀ ਡੇਟਸ ਫਾਈਨਲ ਹੋਈਆਂ ਮੈਂ ਜ਼ਰੂਰ ਆਵਾਂਗਾ। ਜ਼ਰੂਰ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ ਤੁਹਾਡਾ। ਬਹੁਤ ਸੋਹਣੀਆਂ ਮਿੱਠੀਆਂ ਪਿਆਰੀਆਂ ਗੱਲਾਂ ਤੁਸੀਂ ਕੀਤੀਆਂ, ਫਾਇਦੇਮੰਦ ਗੱਲਾਂ। ਮੈਨੂੰ ਵੀ ਕੁਛ ਇਹਦੇ 'ਚ ਕੁਛ ਨਾ ਕੁਛ ਕਾਫੀ ਕੁਛ ਸਿੱਖਣ ਨੂੰ ਮਿਲਿਆ। ਜੇ ਆਪਾਂ ਕਿਸੇ ਨਾਲ ਕੱਲ੍ਹ ਨੂੰ ਗੱਲ ਕਰਦੇ ਹਾਂ ਤਾਂ ਗੱਲ ਕਰਨ ਦੇ ਵਿੱਚ ਸਾਡੇ ਕੋਲ ਥੋੜ੍ਹਾ ਜਿਹਾ ਮਵਾਦ ਹੋਵੇ ਵੀ ਸਾਇੰਸ ਕੀ ਅੱਗੋਂ ਚੇਂਜਿੰਗਸ ਆ ਰਹੀਆਂ ਨੇ, ਲਿਆ ਰਹੀਆਂ ਨੇ, ਕਿਸਾਨ ਕਿਵੇਂ ਕਰ ਸਕਦੇ ਨੇ, ਕਿਵੇਂ ਸਿੱਖ ਸਕਦੇ ਨੇ। ਜਿਵੇਂ 360 ਐਪ ਦੀ ਗੱਲ ਹੋਈ, ਮੈਨੂੰ ਨਹੀਂ ਸੀ ਪਤਾ ਅਤੇ ਅੱਜ ਤੁਹਾਡੇ ਰਾਹੀਂ ਪਤਾ ਲੱਗਾ। ਵੇਖ ਲਓ ਵੀ ਮੈਂ ਮੀਡੀਆ ਦੇ ਵਿੱਚ ਹਾਂ, ਤੁਰੇ ਫਿਰਦੇ ਹਾਂ ਵੀ ਬਹੁਤਾ ਮੈਂ ਆਪਣੇ ਆਪ ਨੂੰ ਮਸ਼ਹੂਰ ਨਹੀਂ ਕਹਿੰਦਾ, ਲੇਕਿਨ ਇਹ ਵੀ ਪੰਜਾਬ ਦੀ ਹੱਦ ਤੱਕ ਜਿਹੜੇ ਪੰਜਾਬੀ ਨੇ, ਜਿਹੜੇ ਪੰਜਾਬ ਨੂੰ ਪਿਆਰ ਕਰਦੇ, ਸਾਰੇ ਜਾਣਦੇ ਹੋਣਗੇ ਅਤੇ ਮੈਨੂੰ ਨਹੀਂ ਪਤਾ ਜੀ। ਮੈਂ ਨਾ ਇਹੀ ਗੱਲ, ਕਿਉਂਕਿ ਮੈਂ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਮਿਸ਼ਨ 'ਤੇ ਲੈ ਕੇ ਆਇਆ, ਉੱਧਰੋਂ ਵੀ ਪੰਜਾਬ ਦੇ ਨਾਲ, ਅਤੇ ਮੈਂ ਵੀ ਆਪਣੀ ਗੱਲ ਬਾਬੇ ਨਾਨਕ ਹੋਰਾਂ ਤੋਂ ਸ਼ੁਰੂ ਕੀਤੀ ਸੀ, ਬਾਬੇ ਬੁੱਲੇ 'ਤੇ ਖ਼ਤਮ ਕਰਾਂਗਾ ਜੀ। ਕਿਉਂਕਿ ਮੈਂ ਇਹ ਚਾਹੁੰਦਾ ਹੈ ਕਿ ਸਾਰੀਆਂ ਸਾਂਝੀਆਂ ਪ੍ਰੋਬਲਮਸ ਦਾ ਸਾਂਝਾ ਹੱਲ ਹੋਵੇ। ਅਤੇ ਬਾਬੇ ਬੁੱਲੇ ਸ਼ਾਹ ਨੇ ਫਰਮਾਇਆ ਜੀ ਕਿ ਬੁੱਲਾ ਸ਼ੌਹ ਹੈ ਦੋਹੀਂ ਜਹਾਨੀ, ਕੋਈ ਨਾ ਦਿਸੇ ਗੈਰ। ਸੋ ਇਹੀ ਮੇਰਾ ਮੈਸੇਜ। ਬਹੁਤ ਸ਼ੁਕਰੀਆ, ਧੰਨਵਾਦ ਜੀ। ਸੋ ਇਹਦੇ ਵਿੱਚ ਮੈਂ ਗੱਲ ਕਰਦਾ ਹਾਂ ਵੀ ਉਹ ਮੇਰੇ ਤੱਕ ਵੀ ਗੱਲ ਨਹੀਂ ਪਹੁੰਚੀ ਐਪ ਦੀ, ਅਤੇ ਇਸ ਤੱਕ ਸਾਨੂੰ ਲੋੜ ਵੀ ਹੈ ਵੀ ਇੰਨੀਆਂ ਚੰਗੀਆਂ ਚੀਜ਼ਾਂ ਵੀ ਆਵਾਮ ਤੱਕ, ਲੋਕਾਂ ਤੱਕ ਪਹੁੰਚਣ। ਜਿੱਥੇ ਅਸਲ ਉਹਨਾਂ ਦਾ ਕੰਮ ਬਣਦਾ ਉੱਥੇ ਪਹੁੰਚਣ ਬਜਾਏ ਇਸ ਵੀ ਇਸ ਲਾਇਬ੍ਰੇਰੀ ਦੀ ਜੇ ਵਿੱਚ ਜਾਂ ਇੱਕ ਮਤਲਬ ਵੀ ਖਾਸ ਲੋਕਾਂ ਤੱਕ ਰਹਿ ਜਾਏ, ਵੀ ਜਿੱਥੇ ਉਹਦੀ ਲੋੜ ਹੈ ਉੱਥੇ ਤੱਕ ਉਹ ਪਹੁੰਚੇ ਜੀ। ਸੋ ਬਹੁਤ ਸੋਹਣੀਆਂ ਗੱਲਾਂ ਹੀ ਆ। ਹੋਪਫੁਲੀ ਸਾਡੇ ਸਾਰੇ ਜਿਹੜੇ ਵੇਖਣ ਵਾਲੇ ਉਹਨਾਂ ਨੂੰ ਵੀ ਕੁਛ ਨਾ ਕੁਛ ਇੱਥੇ ਸਿੱਖਣ ਨੂੰ ਕੁਛ ਮਿਲਿਆ ਹੋਏਗਾ। ਜੇ ਤੁਹਾਨੂੰ ਅੱਜ ਦਾ ਪੋਡਕਾਸਟ ਵਧੀਆ ਲੱਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਫਿਰ ਇੱਕ ਨਵੇਂ ਪੋਡਕਾਸਟ ਦੇ ਵਿੱਚ। ਰੱਬ ਰੱਖਾ।